ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੀਗਾ ਤੇ ਉੱਥੇ ਜਿਹੜਾ ਮਤਾ ਪਾਸ ਕੀਤਾ ਗਿਆ ਬਈ ਚੰਡੀਗੜ੍ਹ ਆ ਜਿਹੜਾ ਉਹ ਪੰਜਾਬ ਦੇ ਹਵਾਲੇ ਕੀਤਾ ਜਾਵੇ। ਬੱਲੇ ਬੱਲੇ ਕਮਾਲ ਹੋ ਗਈ। ਆਮ ਆਦਮੀ ਪਾਰਟੀ ਵੀ ਨਿਕਲ ਆਈ ਹੈ ਮੈਦਾਨ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਲਈ, ਜਾਂ ਮੋਦੀ ਸਰਕਾਰ ਦੇ ਗਲਤ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਡਟ ਗਈ ਆ। ਸੰਵਿਧਾਨ ਦੇ ਦਾਇਰੇ ਵਿੱਚ ਜਿੰਨੀ ਕੁ ਹਿਲਜੁਲ ਕੋਈ ਸਰਕਾਰ ਕਰ ਸਕਦੀ ਆ ਉਹਨੇ ਕਰਕੇ ਜਾਬਤਾ ਪੂਰਾ ਕਰ ਲਿਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਉਹਨੇ ਵੀ ਕਾਲੇ ਕਾਨੂੰਨ ਜਿਹੜੇ ਖੇਤੀ ਵਾਲੇ ਸੀ ਉਹਨਾਂ ਦੇ ਵਿਰੋਧ ਵਿੱਚ ਇੱਕ ਮਤਾ ਪਾਸ ਕੀਤਾ ਸੀ। ਕੀ ਉਹਦੇ ਨਾਲ ਕੋਈ ਫਰਕ ਪਿਆ ਸੀ? ਚਾਹੇ ਉਹ ਪਾਣੀਆਂ ਬਾਰੇ ਆ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਾਰੇ ਆ, ਜਾਂ ਕਿਸੇ ਹੋਰ ਗੱਲ ਬਾਰੇ, ਇਹ ਮਤੇ ਕੋਈ ਬਹੁਤਾ ਜ਼ਿਆਦਾ ਅਰਥ ਰੱਖਦੀ ਗੱਲ ਨਹੀਂ ਹੁੰਦੇ। ਅੱਜ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਭਗਵੰਤ ਮਾਨ ਨੇ ਮਤਾ ਪਾਸ ਕੀਤਾ ਤੇ ਜਦੋਂ ਦੂਜੀਆਂ ਪਾਰਟੀਆਂ ਉਹਦੀ ਹਮਾਇਤ ਕਰ ਰਹੀਆਂ ਸੀ, ਉਸ ਮੌਕੇ ਬੀਜੇਪੀ ਨੇ ਇਹਦਾ ਵਿਰੋਧ ਕੀਤਾ ਤੇ ਵਾਕਆਊਟ ਕੀਤਾ। ਬਾਦਲ ਦਲ ਦੇ ਜਿਹੜਾ ਸੀਗਾ ਅਯਾਲੀ, ਮਨਪ੍ਰੀਤ ਸਿੰਘ ਅਯਾਲੀ, ਉਹਨਾਂ ਨੇ ਜਾਂ ਕਾਂਗਰਸ ਵਾਲਿਆਂ ਨੇ ਹਮਾਇਤ ਕੀਤੀ ਆ, ਪਰ ਜਿਹੜਾ ਬੀਜੇਪੀ ਦਾ ਅਸ਼ਵਨੀ ਸ਼ਰਮਾ ਉਹਨੇ ਠੋਕ ਕੇ ਵਿਰੋਧ ਕੀਤਾ। ਇਹ ਹੁਣ ਖਾਂਦੇ ਪੰਜਾਬ ਦਾ ਬੀਜੇਪੀ ਵਾਲੇ ਤੇ ਬੋਲੀ ਬੋਲਦੇ ਆ ਬਗਾਨੀ। ਹਮੇਸ਼ਾ ਪੰਜਾਬ ਦੇ ਵਿੱਚ ਬੀਜੇਪੀ ਦਾ ਇਹ ਕੰਮ ਹਮੇਸ਼ਾ ਹੀ ਰਿਹਾ ਬਈ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਣਾ। ਇਹ ਬੀਜੇਪੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਪੂਰਾ ਜ਼ੋਰ ਲਾ ਕੇ ਇਹ ਦਰਸਾਉਣਾ ਚਾਹੁੰਦੇ ਆ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਆ, ਪਰ ਦੁਨੀਆ ਇਹ ਸਮਝਦੀ ਆ ਕਿ ਇਹ ਆਰਐਸਐਸ ਦੀਆਂ ਦੋ ਟੀਮਾਂ ਨੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੀਗਾ ਤੇ ਉੱਥੇ ਜਿਹੜਾ ਮਤਾ ਪਾਸ ਕੀਤਾ ਗਿਆ ਬਈ ਚੰਡੀਗੜ੍ਹ ਆ ਜਿਹੜਾ ਉਹ ਪੰਜਾਬ ਦੇ ਹਵਾਲੇ ਕੀਤਾ ਜਾਵੇ। ਤੇ ਇਹ ਵੀ ਆਖਿਆ ਗਿਆ ਕਿ ਜਿਹੜਾ ਮੋਦੀ ਸਰਕਾਰ ਨੇ ਇੱਥੇ ਕੇਂਦਰੀ ਸੇਵਾ ਨਿਯਮ ਚੰਡੀਗੜ੍ਹ ਦੇ ਵਿੱਚ ਲਾਗੂ ਕਰਨ ਦਾ ਫੈਸਲਾ ਕੀਤਾ, ਇਹ ਸੰਤੁਲਨ ਵਿਗਾੜਨ ਦੀ ਕੋਸ਼ਿਸ਼ ਹੈ। ਤੇ 1966 ਵਾਲੇ ਪੰਜਾਬ ਰੀਆਰਗਨਾਈਜੇਸ਼ਨ ਐਕਟ ਦੀ ਗੱਲ ਕਰਕੇ ਆਖਿਆ ਗਿਆ ਹੈ ਕਿ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਨੂੰ ਦਿੱਤਾ ਜਾਵੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਬਾਰੇ ਵੀ ਗੱਲ ਹੋਈ ਹੈ, 60-40 ਦੇ ਅਨੁਪਾਤ ਬਾਰੇ ਵੀ ਗੱਲ ਹੋਈ ਹੈ, ਤੇ ਇਹ ਗੱਲ ਪੂਰੇ ਜ਼ੋਰਦਾਰ ਤਰੀਕੇ ਨਾਲ ਆਖੀ ਗਈ ਆ ਕਿ ਚੰਡੀਗੜ੍ਹ ਜਿਹੜਾ ਹੈ ਉਹ ਤੇ ਪੰਜਾਬ ਦਾ ਹੱਕ ਆ ਤੇ ਪੰਜਾਬ ਨੂੰ ਦਿੱਤਾ ਜਾਵੇ। ਇਸ ਮਤੇ ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕਾਂ ਵੱਲੋਂ ਜਾਂ ਮੀਡੀਆ ਦੇ ਵਿੱਚ ਜਿਹੜੇ ਲੋਕ ਭਾਰਤੀ ਲੋਕਤੰਤਰ ਦੇ ਵਿੱਚ ਲੋਕਾਂ ਦਾ ਯਕੀਨ ਬਹਾਲ ਰੱਖਣ ਦੀ ਪ੍ਰਕਿਰਿਆ ਵਿੱਚ ਡਟੇ ਹੋਏ ਨੇ, ਉਹਨਾਂ ਨੇ ਵਾਹਵਾ ਸ਼ੋਰ ਸ਼ਰਾਬਾ ਪਾਇਆ ਹੋਇਆ। ਕੁਛ ਪਾਉਣਗੇ ਕਿ ਜੀ ਬੱਲੇ ਬੱਲੇ ਕਮਾਲ ਹੋ ਗਈ, ਆਮ ਆਦਮੀ ਪਾਰਟੀ ਵੀ ਨਿਕਲ ਆਈ ਹੈ ਮੈਦਾਨ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੇ ਲਈ, ਜਾਂ ਮੋਦੀ ਸਰਕਾਰ ਦੇ ਗਲਤ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਡਟ ਗਈ ਆ। ਪਰ ਹਕੀਕਤ ਜਿਹੜੀ ਆ ਉਹ ਕੁਛ ਹੋਰ ਆ ਕਿ ਸਰਕਾਰ ਨੇ ਮਤਾ ਪਾ ਕੇ ਆਪਦਾ ਜਿਹੜਾ ਫਰਜ਼ ਵਾ ਉਹ ਪੂਰਾ ਕਰ ਲਿਆ। ਸੰਵਿਧਾਨ ਦੇ ਦਾਇਰੇ ਵਿੱਚ ਜਿੰਨੀ ਕੁ ਹਿਲਜੁਲ ਕੋਈ ਸਰਕਾਰ ਕਰ ਸਕਦੀ ਆ ਉਹਨੇ ਕਰਕੇ ਜਾਬਤਾ ਪੂਰਾ ਕਰ ਲਿਆ। ਆਪਾਂ ਨੂੰ ਯਾਦ ਹੋਣਾ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ, ਉਹਨੇ ਵੀ ਕਾਲੇ ਕਾਨੂੰਨ ਜਿਹੜੇ ਖੇਤੀ ਵਾਲੇ ਸੀ ਉਹਨਾਂ ਦੇ ਵਿਰੋਧ ਵਿੱਚ ਇੱਕ ਮਤਾ ਪਾਸ ਕੀਤਾ ਸੀ। ਕੀ ਉਹਦੇ ਨਾਲ ਕੋਈ ਫਰਕ ਪਿਆ ਸੀ? ਉਸ ਮਤੇ ਨਾਲ ਉਲਟਾ ਬਾਅਦ ਵਿੱਚ ਲੋਕ ਹੱਕੇ ਬੱਕੇ ਰਹਿ ਗਏ ਕਿ ਜੈਸ ਕੈਪਟਨ ਅਮਰਿੰਦਰ ਸਿੰਘ ਨੇ ਇਹ ਮਤਾ ਕਾਲੇ ਕਾਨੂੰਨਾਂ ਵਾਲਾ ਖੇਤੀ ਦੇ ਮਾਮਲੇ 'ਚ ਜਿਹੜਾ ਸੀ ਇਹ ਪਾਸ ਕੀਤਾ ਹੈ, ਜਾਂ ਹੋਰ ਬੜੇ ਇਹੋ ਜਿਹੇ ਕੰਮ ਕੀਤੇ ਆ ਜਿਹਨੇ ਪੂਰਾ ਪ੍ਰਭਾਵ ਦੇਣਾ ਚਾਹਿਆ ਕਿ ਆਪਣੀ ਤਾਂ ਬੀਜੇਪੀ ਨਾਲ ਟੜਿੰਗ ਫੜਿੰਗਾ, ਉਹ ਬਾਅਦ ਵਿੱਚ ਜਦੋਂ ਸੱਤਾ ਤੋਂ ਲਾਹਿਆ ਗਿਆ ਉਹ ਬੀਜੇਪੀ ਦਾ ਹੱਥ ਟੋਕਾ ਬਣ ਕੇ ਮੈਦਾਨ 'ਚ ਆ ਗਿਆ ਸੀ। ਤੇ ਇਹਦਾ ਭਾਵ ਇਹ ਆ ਕਿ ਜਦੋਂ
ਖੇਤੀ ਨਾਲ ਸੰਬੰਧਿਤ ਕਾਲੇ ਕਾਨੂੰਨਾਂ ਖਿਲਾਫ ਮਤੇ ਪਾਸ ਹੋ ਰਹੇ ਸੀ, ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਅੰਦਰ ਖਾਤੇ ਮੋਦੀ ਸਰਕਾਰ ਨਾਲ ਬੀਜੇਪੀ ਨਾਲ ਪੂਰੀ ਗੰਢ ਧੁੱਪ ਸੀਗੀ। ਘੱਟੋ ਘੱਟ ਇਹ ਤਾਂ ਕਿਹਾ ਹੀ ਜਾ ਸਕਦਾ ਨਾ ਕਿ ਨਾ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਫਰਕ ਪੈਂਦਾ ਸੀ ਮਤਾ ਪਾਸ ਕਰਨ ਨਾਲ, ਤੇ ਨਾ ਹੀ ਮੋਦੀ ਸਰਕਾਰ ਨੂੰ ਕੋਈ ਫਰਕ ਪੈਂਦਾ ਸੀ। ਇਸ ਕਰਕੇ ਇੱਕ ਇਹ ਐਵੇਂ ਬੇਕਾਰ ਜੀ ਕਾਰਵਾਈ ਸੀ ਵੀ ਮਤਾ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਇਹ ਦਿਖਾਤਾ ਕਿ ਆਪਾਂ ਤਾਂ ਤੁਹਾਡੇ ਨਾਲ ਆ। ਦੂਜੀ ਜਿਹੜੀ ਗੱਲ ਹੈ ਵੀ ਚਾਹੇ ਉਹ ਪਾਣੀਆਂ ਬਾਰੇ ਆ, ਚਾਹੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਾਰੇ ਆ, ਜਾਂ ਕਿਸੇ ਹੋਰ ਗੱਲ ਬਾਰੇ, ਇਹ ਮਤੇ ਕੋਈ ਬਹੁਤਾ ਜ਼ਿਆਦਾ ਅਰਥ ਰੱਖਦੀ ਗੱਲ ਨਹੀਂ ਹੁੰਦੇ। ਐਵੇਂ ਇਹ ਤੇ ਚੌੜ ਕਰੀ ਜਾਣੀ ਕਿ ਜੀ ਕਮਾਲ ਹੋ ਗਿਆ, ਕਿਲਾ ਹੀ ਢਾਹ ਲਿਆ, ਇਹੋ ਜਿਹੀ ਗੱਲ ਕੋਈ ਨਹੀਂ ਹੁੰਦੀ। ਹਾਂ, ਇਹ ਗੱਲ ਜ਼ਰੂਰ ਆ ਕਿ ਜਦੋਂ ਆਮ ਲੋਕ ਸੰਘਰਸ਼ ਕਰਦੇ ਹੋਣ, ਉਦੋਂ ਇਹੋ ਜਿਹੇ ਮਤਿਆਂ ਦੀ ਰੋਸ਼ਨੀ ਵਿੱਚ ਸਰਕਾਰ ਜਿਹੜੀ ਆ ਉਹ ਕੋਈ ਜ਼ਿਆਦਾ ਵਿਰੋਧ ਕਰਨ ਜੋਗੀ ਨਹੀਂ ਰਹਿੰਦੀ। ਜਿਵੇਂ ਆਪਾਂ ਦੇਖਿਆ ਕਿ ਜਦੋਂ ਖੇਤੀ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਬਾਰੇ ਸੰਘਰਸ਼ ਚੱਲਿਆ ਤਾਂ ਕੈਪਟਨ ਅਮਰਿੰਦਰ ਸਿੰਘ ਵਾਲੀ ਸਰਕਾਰ ਨੇ ਜੇ ਮਤਾ ਪਾਸ ਕੀਤਾ ਹੋਇਆ ਸੀ ਤਾਂ ਨੈਤਿਕ ਤੌਰ ਦੇ ਉੱਤੇ ਉਹ ਉਹਨਾਂ ਲੋਕਾਂ ਦਾ ਵਿਰੋਧ ਕਰਨ ਯੋਗੀ ਨਹੀਂ ਰਹੀ ਜਿਹੜੇ ਪੰਜਾਬ ਦੇ ਵਿੱਚ ਖੇਤੀ ਬਾਰੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਸੀ। ਸੋ ਇੰਨਾ ਕੁ ਫਾਇਦਾ ਹੁਣ ਵੀ ਹੋ ਸਕਦਾ ਵੀ ਜਿਹੜੇ ਲੋਕ ਪੰਜਾਬ ਦੇ ਵਿੱਚ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਸੰਘਰਸ਼ ਕਰਨਗੇ, ਜਾਂ ਪੰਜਾਬੀ ਬੋਲਦੇ ਇਲਾਕਿਆਂ ਲਈ ਸੰਘਰਸ਼ ਕਰਨਗੇ, ਜਾਂ ਆਪਦੇ ਦਰਿਆਈ ਪਾਣੀਆਂ ਲਈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਸਲੇ ਉੱਤੇ ਸੰਘਰਸ਼ ਕਰਨਗੇ, ਉਹਨਾਂ ਦੇ ਖਿਲਾਫ ਪੰਜਾਬ ਦੀ ਆਮ ਆਦਮੀ ਪਾਰਟੀ ਵਾਲੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਵਾਲੀ ਸਰਕਾਰ ਆ ਜਿਹੜੀ, ਕੋਈ ਉਹਨਾਂ ਦਾ ਵਿਰੋਧ ਨਹੀਂ ਕਰ ਸਕੂਗੀ। ਇਸ ਤੋਂ ਬਾਅਦ ਮੈਨੂੰ ਤਾਂ ਕਦੇ ਕੁਝ ਲੱਭਿਆ ਨਹੀਂ ਇਹਦੇ ਵਿੱਚੋਂ। ਤੇ ਅਸਲੀ ਗੱਲ ਫੇਰ ਉਹੀ ਆ ਕਿ ਜਿਹੜਾ ਖੇਤੀ ਬਾਰੇ ਕਾਲੇ ਕਾਨੂੰਨਾਂ ਦੇ ਖਿਲਾਫ ਮਤਾ ਪਾਇਆ ਸੀ, ਉਹਨੇ ਨਹੀਂ, ਮੋਦੀ ਨੂੰ ਤਾਂ ਉਸ ਸੰਘਰਸ਼ ਨੇ ਮਜਬੂਰ ਕੀਤਾ ਕਾਲੇ ਕਾਨੂੰਨ ਰੱਦ ਕਰਨ ਲਈ, ਜਿਹੜਾ 1.5 ਸਾਲ ਦਿੱਲੀ ਦੇ ਵਿੱਚ ਚੱਲਿਆ। ਸੋ ਫਿਰ ਗੱਲ ਉੱਥੇ ਹੀ ਮੁੜ ਘੁੜ ਕੇ ਆ ਗਈ ਕਿ ਲੋਕਾਂ ਨੂੰ ਸੰਵਿਧਾਨ ਦੇ ਅੰਦਰ ਜਿਹੜੇ ਮਿਲੇ ਹੋਏ ਹੱਕ ਹਕੂਕ ਨੇ ਉਹਨਾਂ ਤੋਂ ਕੋਈ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਉਲਟਾ ਲੋਕਾਂ ਨੂੰ ਜੱਦੋ-ਜਹਿਦ ਕਰਨੀ ਚਾਹੀਦੀ ਆ ਤਾਂ ਕਿ ਲੋਕ ਸੰਘਰਸ਼ ਦੇ ਰਾਹ ਤੇ ਤੁਰ ਕੇ ਉਹ ਕਾਲੇ ਕਾਨੂੰਨ ਜਿਵੇਂ ਰੱਦ ਕਰਾਏ ਸੀ ਉਵੇਂ ਇਸ ਵਾਰੀ ਵੀ ਆ ਜਿਹੜਾ ਗਲਤ ਚੱਲ ਰਿਹਾ ਚੰਡੀਗੜ੍ਹ ਪੰਜਾਬ ਨੂੰ ਲੈਣ ਦੀ ਗੱਲ ਆ ਜਾਂ ਹੋਰ ਮਸਲੇ ਆ, ਇਹ ਪੂਰੇ ਕੀਤੇ ਜਾ ਸਕਦੇ ਆ। ਇੱਕ ਅੱਜ ਗੱਲ ਇਸ ਮੌਕੇ ਜਿਹੜੀ ਵਾਪਰੀ ਉਹਨੂੰ ਆਪਾਂ ਜ਼ਰੂਰ ਵਿਚਾਰੀਏ ਵੀ ਜਿਹੜਾ ਬੀਜੇਪੀ ਦਾ ਅਸ਼ਵਨੀ ਸ਼ਰਮਾ ਹੈ, ਉਹਨੇ ਇਸ ਮਤੇ ਦਾ ਵਿਰੋਧ ਵੀ ਕੀਤਾ। ਹਾਲਾਂਕਿ ਬਾਦਲ ਦਲ ਦੇ ਜਿਹੜਾ ਸੀਗਾ ਅਯਾਲੀ, ਮਨਪ੍ਰੀਤ ਸਿੰਘ ਅਯਾਲੀ, ਉਹਨਾਂ ਨੇ ਜਾਂ ਕਾਂਗਰਸ ਵਾਲਿਆਂ ਨੇ ਹਮਾਇਤ ਕੀਤੀ ਆ, ਪਰ ਜਿਹੜਾ ਬੀਜੇਪੀ ਦਾ ਅਸ਼ਵਨੀ ਸ਼ਰਮਾ ਉਹਨੇ ਠੋਕ ਕੇ ਵਿਰੋਧ ਕੀਤਾ। ਇਹ ਹੁਣ ਖਾਂਦੇ ਪੰਜਾਬ ਦਾ ਬੀਜੇਪੀ ਵਾਲੇ ਤੇ ਬੋਲੀ ਬੋਲਦੇ ਆ ਬਗਾਨੀ। ਹਮੇਸ਼ਾ ਪੰਜਾਬ ਦੇ ਵਿੱਚ ਬੀਜੇਪੀ ਦਾ ਇਹ ਕੰਮ ਹਮੇਸ਼ਾ ਹੀ ਰਿਹਾ ਬਈ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਣਾ, ਤੇ ਅੱਜ ਵੀ ਇਹੀ ਚੰਦ ਚਾੜਿਆ ਤੇ ਬੀਜੇਪੀ ਨੇ ਕਿਹਾ ਵੀ ਇਹ ਤਾਂ ਜੀ ਗੁੰਮਰਾਹ ਕਰਦੇ ਆ। ਜਿਵੇਂ ਖੇਤੀ ਬਾਰੇ ਕਾਲੇ ਕਾਨੂੰਨਾਂ ਬਾਰੇ ਕਹਿੰਦੇ ਹੁੰਦੇ ਸੀ, ਇੱਕ ਪੱਕਾ ਹੀ ਇਹਨਾਂ ਦਾ ਟਰੈਕ ਰਿਕਾਰਡ ਹੈ ਬੀਜੇਪੀ ਵਾਲਿਆਂ ਦਾ ਵੀ ਲੋਕਾਂ ਨੂੰ ਸਮਝ ਨਹੀਂ ਆਈ ਜੀ ਅਸੀਂ ਤਾਂ ਬਹੁਤ ਵਧੀਆ ਕੰਮ ਕੀਤਾ ਸੀਗਾ। ਯਾਦ ਹੋਣਾ ਪਿੱਛੇ ਜੇ ਤਾਂ ਚੁਟਕਲੀ ਬਣ ਗਏ ਸੀਗੇ ਜਦੋਂ ਖੇਤੀ ਬਾਰੇ ਕਾਲੇ ਕਾਨੂੰਨਾਂ ਦੀ ਗੱਲ ਚੱਲਦੀ ਸੀ, ਜਦੋਂ ਉਦੋਂ ਕਹਿਣਾ ਇਹਨਾਂ ਨੇ ਕਿ ਲੋਕਾਂ ਨੂੰ ਸਮਝ ਨਹੀਂ ਆ ਰਹੀ, ਕਾਨੂੰਨ ਤਾਂ ਬਹੁਤ ਵਧੀਆ ਨੇ। ਲੋਕਾਂ ਨੇ ਕਹਿਣਾ ਤੁਸੀਂ ਤਾਂ CAA ਤੇ NRC ਬਾਰੇ ਵੀ ਕਹਿੰਦੇ ਸੀਗੇ, ਤੁਸੀਂ ਤਾਂ ਨੋਟਬੰਦੀ ਬਾਰੇ ਵੀ ਕਹਿੰਦੇ ਸੀਗੇ, ਤੁਸੀਂ ਤਾਂ ਜਿਹੜਾ 370 ਧਾਰਾ ਵਾਲਾ ਕਸ਼ਮੀਰ ਵਾਲਾ ਪਵਾੜਾ ਉਦੋਂ ਵੀ ਕਹਿੰਦੇ ਹੁੰਦੇ ਸੀ। ਹਰੇਕ ਵਾਰ ਇਹ ਕਹਿ ਦਿੰਦੇ ਆ ਲੋਕਾਂ ਨੂੰ ਸਮਝ ਨਹੀਂ ਆਈ ਹੈਗੀ, ਅਸੀਂ ਤਾਂ ਬਹੁਤ ਵਧੀਆ ਕੰਮ ਕੀਤਾ। ਸੋ ਅੱਜ ਫਿਰ ਬੀਜੇਪੀ ਦਾ ਜਿਹੜਾ ਅਸ਼ਵਨੀ ਸ਼ਰਮਾ ਹੈ ਉਹਨੇ ਵਾਕਆਊਟ ਵੀ ਕੀਤਾ ਤੇ ਉਹਨੇ ਬੜਾ ਇਸ ਗੱਲ ਦੇ ਉੱਤੇ ਸਟੈਂਡ ਲਿਆ ਕਿ ਜੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਇਹ ਜਿਹੜਾ ਮੋਦੀ ਸਰਕਾਰ ਨੇ, ਅਮਿਤ ਸ਼ਾਹ ਹੋਣਾ ਨੇ ਸਟੈਪ ਚੱਕਿਆ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਸੇਵਾ ਨਿਯਮ ਨੇ ਉਹ ਕੇਂਦਰ ਵਾਲੇ ਲਾਗੂ ਹੋਣਗੇ, ਇਹ ਤਾਂ ਬੜਾ ਵਧੀਆ। ਸੋ ਜਿਹੜਾ ਅੱਜ ਜਦੋਂ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਭਗਵੰਤ ਮਾਨ ਨੇ ਮਤਾ ਪਾਸ ਕੀਤਾ ਤੇ ਜਦੋਂ ਦੂਜੀਆਂ ਪਾਰਟੀਆਂ ਉਹਦੀ ਹਮਾਇਤ ਕਰ ਰਹੀਆਂ ਸੀ, ਉਸ ਮੌਕੇ ਬੀਜੇਪੀ ਨੇ ਇਹਦਾ ਵਿਰੋਧ ਕੀਤਾ ਤੇ ਵਾਕਆਊਟ ਕੀਤਾ।
ਪਰ ਅੱਜ ਵਿਧਾਨ ਸਭਾ ਦੇ ਵਿੱਚ ਬੀਜੇਪੀ ਨੂੰ ਸ਼ੇਮ ਕੀਤੀ ਜਾ ਰਹੀ ਸੀ। ਉਹਨਾਂ ਨੂੰ ਪੂਰੀ ਤਰ੍ਹਾਂ ਲੋਕਾਂ ਦਾ ਜਿਹੜਾ ਸੀਗਾ ਵਿਰੋਧ ਉਹ ਦੇਖਣ ਨੂੰ ਮਿਲ ਰਿਹਾ ਸੀ। ਇੱਕ ਪਾਸੇ ਬੀਜੇਪੀ ਵਾਲੇ ਆਮ ਆਦਮੀ ਪਾਰਟੀ ਦੇ ਖਿਲਾਫ ਇਸ ਤਰੀਕੇ ਨਾਲ ਬਿਆਨਬਾਜ਼ੀ ਕਰਦੇ ਨੇ, ਦੂਜੇ ਪਾਸੇ ਜਦੋਂ ਕੇਜਰੀਵਾਲ ਦੇ ਘਰ ਦੇ ਉੱਤੇ ਬੀਜੇਪੀ ਵਾਲਿਆਂ ਨੇ ਅਟੈਕ ਕੀਤਾ ਜਾਂ ਕਰਵਾਇਆ ਕਿ ਜੀ ਕਸ਼ਮੀਰ ਫਾਈਲ ਦਾ ਵਿਰੋਧ ਕਿਉਂ ਕਰਦਾ ਕੇਜਰੀਵਾਲ, ਤਾਂ ਉਦੋਂ ਵੀ ਇਹ ਚਰਚਾ ਹੋਈ ਤੇ ਸਦਾ ਹੀ ਚੱਲਦੀ ਰਹਿਣੀ ਆ। ਇਹ ਗੱਲ ਕਦੇ ਵੀ ਮੁੱਕਣੀ ਨਹੀਂ ਕਿ ਇਹ ਬੀਜੇਪੀ ਵਾਲੇ ਤੇ ਆਮ ਆਦਮੀ ਪਾਰਟੀ ਵਾਲੇ ਪੂਰਾ ਜ਼ੋਰ ਲਾ ਕੇ ਇਹ ਦਰਸਾਉਣਾ ਚਾਹੁੰਦੇ ਆ ਕਿ ਅਸੀਂ ਇੱਕ ਦੂਜੇ ਦੇ ਵਿਰੋਧੀ ਆ। ਪਰ ਦੁਨੀਆ ਇਹ ਸਮਝਦੀ ਆ ਕਿ ਇਹ ਆਰਐਸਐਸ ਦੀਆਂ ਦੋ ਟੀਮਾਂ ਨੇ ਤੇ ਕਾਂਗਰਸ ਨੂੰ ਪਾਸੇ ਕਰਕੇ ਕਾਂਗਰਸ ਦੀ ਥਾਂ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਉਭਾਰੀ ਜਾ ਰਹੀ ਆ ਕਿ ਜੇ ਕੱਲ ਕਲਾ ਨੂੰ ਬੀਜੇਪੀ ਦਾ ਅਲਟਰਨੇਟਿਵ ਲੋਕਾਂ ਨੇ ਲੱਭਣਾ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਸੱਤਾ ਦਿੱਤੀ ਜਾਵੇ ਤੇ ਆਮ ਆਦਮੀ ਪਾਰਟੀ ਵੀ ਆਰਐਸਐਸ ਦੀ ਹੋਈ ਹੈ। ਇਵੇਂ ਹੀ ਜਿਵੇਂ ਉਹਨਾਂ ਨੇ ਅਡਵਾਨੀ ਦੀ ਥਾਂ ਤੇ ਮੋਦੀ ਤਿਆਰ ਰੱਖਿਆ ਸੀ, ਹੁਣ ਮੋਦੀ ਦੀ ਥਾਂ ਤੇ ਯੋਗੀ ਅਮਿਤ ਸ਼ਾਹ ਤਿਆਰ ਰੱਖੇ ਹੋਏ ਨੇ। ਜਿਵੇਂ ਉਹਨਾਂ ਨੇ ਵਾਜਪਾਈ ਦੀ ਥਾਂ ਤੇ ਰਾਜਨਾਥ ਸਿੰਘ ਤਿਆਰ ਰੱਖਿਆ ਹੋਇਆ, ਉਵੇਂ ਉਹਨਾਂ ਨੇ ਅਲਟਰਨੇਟਿਵ ਲੀਡਰ ਦੇ ਤੌਰ ਤੇ ਵੀ ਰਾਹੁਲ ਨੱਕ ਦੇ ਬਣ ਜਾਵੇ ਕਾਂਗਰਸ ਦਾ। ਰਾਹੁਲ ਜਿਹੜਾ ਨਾ ਕਾਂਗਰਸ ਉੱਭਰਨ ਦਿਓ, ਨਾ ਰਾਹੁਲ ਉੱਭਰਨ ਦਿਓ, ਨਾ ਮਮਤਾ ਬੈਨਰਜੀ ਨੂੰ, ਨਾ ਕਿਸੇ ਹੋਰ ਲੀਡਰ ਨੂੰ ਉੱਭਰਨ ਦਿਓ। ਤੇ ਹਰ ਹਿੱਲੇ ਜੇ ਲੋਕਾਂ ਨੇ ਚੁਣਨਾ ਹੀ ਆ ਤਾਂ ਫਿਰ ਭਾਈ ਕੇਜਰੀਵਾਲ ਚੁਣ ਲਿਓ, ਕੇਜਰੀਵਾਲ ਆਪਣਾ ਹੀ। ਇਸ ਤਰੀਕੇ ਦੀ ਖੇਡ ਆ ਜਿਹੜੀ ਉਹ ਖੇਡ ਰਹੇ ਆ ਆਰਐਸਐਸ ਵਾਲੇ ਤੇ ਨਾਲ ਮੁਲਕ ਦਾ ਖੁਫੀਆ ਤੰਤਰ ਜਿਹੜਾ ਹੈ ਉਹ ਪੂਰਾ ਜ਼ੋਰ ਲਾ ਕੇ ਲੱਗਿਆ ਹੋਇਆ। ਸੋ ਪੰਜਾਬ ਦੇ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਜਦੋਂ ਇੱਥੇ ਬੀਜੇਪੀ ਵਾਲੇ ਜਿਵੇਂ ਅੱਜ ਵਿਰੋਧ ਕੀਤਾ, ਵਾਕਆਊਟ ਕੀਤਾ ਤੇ ਆਮ ਆਦਮੀ ਪਾਰਟੀ ਨੇ ਸ਼ੇਮ ਕੀਤੀ ਆ, ਇਹੋ ਜਿਹਾ ਜਦੋਂ ਵੀ ਕੁਝ ਹੋਇਆ ਕਰਨਗੇ ਤਾਂ ਉਦੋਂ ਲੋਕਾਂ ਨੇ ਇਹੀ ਸਮਝਿਆ ਕਰਨਾ ਕਿ ਇਹ ਗਿਣਿਆ ਮਿਥਿਆ ਡਰਾਮਾ ਹੈ। ਉਹ ਇਹ ਚੀਜ਼ ਸਦਾ ਲਈ ਚੱਲਦੀ ਰਹਿਣੀ ਹੈ ਔਰ ਇਹਦੇ ਲੋਕਾਂ ਕੋਲੇ ਬਹੁਤ ਕਾਰਨ ਵੀ ਨੇ। ਐਵੇਂ ਨਹੀਂ ਗੱਲਾਂ ਹਵਾ 'ਚ ਨਹੀਂ ਆ ਰਹੀਆਂ, ਲੋਕਾਂ ਕੋਲੇ ਬੜੇ ਤੱਥ ਨੇ, ਬੜੇ ਤਰਕ ਨੇ, ਬੜੀਆਂ ਦਲੀਲਾਂ ਨੇ ਕਿ ਇਹ ਦੋਨੇ ਇੱਕੋ ਵੇਲ ਦੇ ਕੱਦੂ ਨੇ। ਉਹ ਇੱਕ ਅੱਜ ਜਦੋਂ ਅਸ਼ਵਨੀ ਸ਼ਰਮਾ ਨੇ ਤੋਏ ਕਰਾਈ ਆ, ਉਦੋਂ ਮਨ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਸੀਗਾ ਬੀਜੇਪੀ ਵਾਲੇ ਖਾਂਦੇ ਪੰਜਾਬ ਦਾ ਤੇ ਬਗਾਨੀ ਜਿਹੜੀ ਆ ਬੋਲੀ ਆ ਇਹ ਬੋਲਦੇ ਆ। ਇਹਨਾਂ ਨੂੰ ਕਿਉਂ ਨਹੀਂ ਇਹ ਗੱਲ ਚੇਤੇ ਆਉਂਦੀ ਕਿ ਅਸੀਂ ਪੰਜਾਬ ਨਾਲ ਕਦੇ ਨਿਭ ਕੇ ਦਿਖਾ ਦਈਏ। ਪੰਜਾਬ ਦੇ ਨਾਲ ਨਿਭਣ ਨਿਭਾਉਣ ਦੀ ਥਾਂ ਬੀਜੇਪੀ ਵਾਲੇ ਹਮੇਸ਼ਾ ਪੰਜਾਬ ਦੇ ਖਿਲਾਫ ਕਿਉਂ ਬੋਲਦੇ ਆ। ਤੇ ਇਹਨਾਂ ਨੇ ਕਿਉਂ ਨਹੀਂ ਇਹ ਸੋਚਿਆ ਹੋਇਆ ਕਿ ਪੰਜਾਬ ਦੇ ਬਹੁ ਗਿਣਤੀ ਲੋਕ ਜਿਹੜੇ ਨੇ ਉਹ ਸਾਤੋਂ ਦੁਖੀ ਅਤੇ ਨਾਰਾਜ਼ ਹੋ ਕੇ ਸਾਡੇ ਖਿਲਾਫ ਭੁਗਤ ਜਾਣਗੇ ਜਾਂ ਸਾਨੂੰ ਵੋਟ ਨਹੀਂ ਪਾਊਗੀ। ਕੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਵੋਟ ਦੀ ਕੋਈ ਅਹਿਮੀਅਤ ਜਾਂ ਵੋਟ ਦੀ ਕੋਈ ਕੀਮਤ ਆ ਜਿਹੜੀ ਉਹ ਇਹਨਾਂ ਨੂੰ ਸਮਝ ਨਹੀਂ ਹੈ? ਸਭ ਸਮਝ ਹੈ, ਪਰ ਇਹ ਮਿਥਿਆ ਹੋਇਆ ਹੈ ਕਿ ਪੰਜਾਬ ਦੇ ਵਿੱਚ ਬਾਦਲ ਦਲ ਦੀ ਵੋਟ ਆ ਜਿਹੜੀ ਉਹ ਖਰਾਬ ਹੋਵੇ, ਬੇਸ਼ੱਕ ਬੀਜੇਪੀ ਨੂੰ ਵੋਟ ਨਾ ਪਵੇ ਤੇ ਆਮ ਆਦਮੀ ਪਾਰਟੀ ਨੂੰ ਪੈ ਜਾਵੇ। ਇਸ ਸੋਚ ਦੇ ਤਹਿਤ ਬਿਆਨਬਾਜ਼ੀ ਕਰਕੇ ਮਾਹੌਲ ਸਿਰਜ ਕੇ ਕਿ ਜਿਹੜੀ ਵੋਟ ਸਾਨੂੰ ਨਹੀਂ ਪੈਣੀ, ਜਿਹੜੀ ਵੋਟ ਬਾਦਲ ਦਲ ਨੂੰ ਨਹੀਂ ਪੈਣੀ, ਉਹ ਆਮ ਆਦਮੀ ਪਾਰਟੀ ਨੂੰ ਪੈ ਜਾਵੇ। ਇਸ ਸੋਚ ਦੇ ਤਹਿਤ ਸਟੈਪ ਜਿਹੜੇ ਨੇ ਅਗਲੇ ਚੱਕਦੇ ਨੇ ਤੇ ਅਗਲੇ ਨਜ਼ਾਰੇ ਜਿਹੜੇ ਆ ਉਹ ਲੈ ਰਹੇ ਨੇ। ਤੇ ਬੇਸ਼ੱਕ ਪੰਜਾਬ ਦੇ ਲੋਕ ਸਮਝਦੇ ਆ ਕਿ ਅਸੀਂ ਬੀਜੇਪੀ ਨੂੰ ਹਰਾਤਾ, ਪਰ ਇਸ ਹਾਰ ਦੇ ਲਈ ਵੀ ਬੀਜੇਪੀ ਨੇ ਪੂਰੇ ਗਿਣ ਮਿਥ ਕੇ ਸਟੈਪ ਚੱਕੇ ਨੇ ਕਿ ਆਪਾਂ ਪੰਜਾਬ ਦੇ ਵਿੱਚ ਆਪਦੀ ਬੀ ਟੀਮ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਵੰਡ ਦੇਣੀ ਹੈ। ਤੇ ਪੰਜਾਬ ਦੀ ਧਰਤੀ ਉੱਤੇ ਜਿਹੜਾ ਹਮਲਾ ਵਾ ਉਹ ਲਗਾਤਾਰ ਜਾਰੀ ਆ। ਅੱਜ ਜਦੋਂ ਅਸੈਂਬਲੀ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਦਰਿਆਈ ਪਾਣੀ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਦੇ ਬਾਰੇ ਮਤਾ ਪਾਸ ਕੀਤਾ ਗਿਆ ਤਾਂ ਉਸ ਤੋਂ ਬਾਅਦ ਵਿੱਚ ਬੜਾ ਹੋ ਹੱਲਾ ਜਿਹਾ ਮਚਾਇਆ ਗਿਆ ਕਿ ਦੇਖੋ ਜੀ ਕਮਾਲ ਹੋ ਗਈ ਆ ਬਈ ਮਤਾ ਪਾਸ ਕਰਤਾ। ਪਰ ਇਹਨਾਂ ਮਤਿਆਂ ਦੇ ਬਾਰੇ ਜਾਂ ਇਸ ਤੋਂ ਅੱਗੇ ਕਿ ਪਾਰਲੀਮੈਂਟ ਦੇ ਵਿੱਚ ਬੇਸ਼ੱਕ ਜਿੱਡੀ ਵੱਡੀ ਕੋਈ ਮਰਜ਼ੀ ਗੱਲ ਕਰ ਲਈਏ, ਫਰਕ ਕੀ ਪੈਂਦਾ? ਮੈਂ ਅੱਗੇ ਵੀ ਕਈ ਵਾਰ ਗੱਲ ਆਖੀ, ਅੱਜ ਫੇਰ ਕਹਿਣਾ
ਕਿ ਸਰਦਾਰ ਕਪੂਰ ਸਿੰਘ ਜਿਹੜੇ ਆ ਉਹ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਸੀ ਤੇ ਪਾਰਲੀਮੈਂਟ ਦੇ ਵਿੱਚ ਖੜ ਕੇ ਉਹਨਾਂ ਨੇ ਐਲਾਨੀਆ ਤੌਰ ਤੇ ਗੱਜ ਵੱਜ ਕੇ ਪੰਜਾਬ ਦਾ ਕੇਸ ਪੇਸ਼ ਕੀਤਾ ਜਦੋਂ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ 1966 ਬਣਿਆ ਕਿ ਅਸੀਂ ਇਹੋ ਜਿਹਾ ਸੂਬਾ ਨਹੀਂ ਚਾਹੁੰਦੇ, ਅਸੀਂ ਇਸ ਸੂਬੇ ਨੂੰ ਰੱਦ ਕਰਦੇ। ਉਹ ਐਡਾ ਕਮਾਲ ਦਾ ਡਾਕੂਮੈਂਟ ਹੈ ਕਿ ਸਾਡੇ ਪੰਥਕ ਸਫਾ ਦੇ ਵਿੱਚ, ਖਾਲਿਸਤਾਨੀ ਸਫਾ ਦੇ ਵਿੱਚ ਉਹਨੂੰ ਬੜਾ ਪ੍ਰਚਾਰਿਆ ਜਾਂਦਾ, ਜਿਹੜੀ ਤਕਰੀਰ ਉਸ ਦਿਨ ਸਰਦਾਰ ਜੀ ਨੇ ਕੀਤੀ ਸੀ ਸਿੱਖਾਂ ਨਾਲ ਵਸਾਹਕਾਰ ਇਸ ਸਰਲੇਖ ਹੇਠ। ਉਹ ਫਲੈਕਟ ਜਾਂ ਉਹ ਲਿਖਤ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਪਪੂਲਰ ਆ, ਪਰ ਉੱਥੇ ਜਿਹੜੇ ਬੈਠੇ ਸੀ ਹੋਰ MP ਮੈਂਬਰ ਪਾਰਲੀਮੈਂਟ ਉਹ ਹੱਸਦੇ ਹੋਣੇ ਆ ਵੀ ਸਰਦਾਰ ਕਪੂਰ ਸਿੰਘ ਜੀ ਜਿੰਨੀਆਂ ਮਰਜ਼ੀ ਦਲੀਲਾਂ ਦੇਈ ਚੱਲੋ, ਜਿੰਨਾ ਮਰਜ਼ੀ ਸੱਚ ਬੋਲ ਲਵੋ, ਕਰਨੀ ਤਾਂ ਅਸੀਂ ਆਪਦੇ ਮਨ ਦੀ ਮਰਜ਼ੀ ਹੈ। ਇਸ ਮੁਲਕ ਦੇ ਵਿੱਚ ਚਾਹੇ ਕੋਈ ਮਤੇ ਪਾਸ ਸੱਚੇ ਸੁੱਚੇ ਕਰ ਲਵੇ, ਚਾਹੇ ਕੋਈ ਮੈਂਬਰ ਪਾਰਲੀਮੈਂਟ ਜਿੰਨਾ ਮਰਜ਼ੀ ਵਿਰੋਧ ਕਰ ਲਵੇ, ਹੋਣੀ ਉਹ ਆ ਜੋ ਇਸ ਮੁਲਕ ਦੇ ਢਾਂਚੇ ਨੂੰ, ਇਸ ਮੁਲਕ ਦੇ ਸਿਸਟਮ ਨੂੰ, ਖਾਸ ਤੌਰ ਤੇ ਹਿੰਦੂ ਬਹੁ ਗਿਣਤੀ ਨੂੰ ਜਿਹੜੀ ਚੀਜ਼ ਮਾਰਾ ਖਾਂਦੀ। ਤਾਂ ਫੇਰ ਭਾਈ ਜਿਸ ਮੁਲਕ ਦੇ ਵਿੱਚ ਇਹੋ ਜਿਹਾ ਹਿਸਾਬ ਕਿਤਾਬ ਹੋਵੇ ਵੀ ਤੁਹਾਡੀ ਸੁਣਵਾਈ ਹੋਈ ਨਹੀਂ ਕਰਨੀ, ਕੋਈ ਤੁਹਾਡੀ ਗੱਲ ਕੋਈ ਸੁਣਨੀ ਹੋਈ ਨਹੀਂ, ਮੰਨਣੀ ਤਾਂ ਬੜੀ ਦੂਰ ਦੀ ਗੱਲ ਆ, ਫਿਰ ਉਸ ਮੁਲਕ ਦੇ ਵਿੱਚ ਬੰਦਾ ਜਾਵੇ ਤਾਂ ਜਾਵੇ ਕਿੱਧਰ? ਤੇ ਹਰ ਪੈਰ ਦੇ ਉੱਤੇ ਲੋਕਾਂ ਨੂੰ ਧੱਕ ਕੇ ਜਲੀਲ ਕੀਤਾ ਜਾਵੇ, ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ, ਤਾਂ ਕਿ ਲੋਕ ਜਿਹੜੇ ਆ ਉਹ ਆਪ ਹੀ ਮੰਨ ਲੈਣ ਕਿ ਲੋਕਤੰਤਰੀ ਢੰਗ ਤਰੀਕੇ ਨਾਲ ਕੋਈ ਸੁਣਵਾਈ ਤਾਂ ਹੁੰਦੀ ਨਹੀਂ, ਚਲੋ ਆਪ ਹੀ ਕੁਝ ਕਰਕੇ ਦੇਖਦੇ ਆ। ਇਸ ਤਰੀਕੇ ਦੇ ਬਹੁਤ ਸਾਰੇ ਵਰਤਾਰੇ ਬੀਤੇ ਸਮੇਂ ਦੇ ਵਿੱਚ ਵੀ ਵਾਪਰੇ ਤੇ ਅੱਜ ਵੀ ਵਾਪਰ ਰਹੇ ਨੇ। ਅੱਜ ਇੱਕ ਦਿੱਲੀ ਦੇ ਕਿਸੇ ਮੈਟਰੋ ਜਿਹੜੀ ਸਰਵਿਸ ਚੱਲਦੀ ਆ, ਜਿਹੜੀ ਰੇਲਵੇ ਵਾਂਗੂ ਮੈਟਰੋ ਚੱਲਦੀ ਆ ਦਿੱਲੀ 'ਚ, ਉਹਦੇ 'ਚ ਚੜ੍ਹਨ ਲਈ ਇੱਕ ਸਰਦਾਰ ਮੁੰਡਾ, ਸਿੱਖ ਮੁੰਡਾ ਜਾ ਰਿਹਾ ਸੀ। ਉਹਨੂੰ ਸਿਕਿਉਰਿਟੀ ਵਾਲੇ ਨੇ ਰੋਕ ਲਿਆ ਤੇ ਉਹਦੀ ਕਿਰਪਾਨ ਉੱਤੇ ਸਵਾਲੀਆ ਨਿਸ਼ਾਨ ਲਾਤਾ ਕਿ ਤੂੰ ਕਿਰਪਾਨ ਜਿਹੜੀ ਆ ਇਹਦੇ ਨਾਲ ਜਾ ਨਹੀਂ ਸਕਦਾ ਮੈਟਰੋ 'ਚ। ਹਾਲਾਂਕਿ ਹਰ ਰੋਜ਼ ਉਹ ਵੀ ਆਪ ਵੀ, ਉਹ ਮੁੰਡਾ ਵੀ ਨਿੱਤ, ਸਰਦਾਰ ਜਿਹੜਾ ਸਿੰਘ ਅੰਮ੍ਰਿਤਧਾਰੀ, ਉਹ ਰੋਜ਼ ਜਾਂਦਾ ਹੈ, ਹੋਰ ਵੀ ਬਥੇਰੀ ਦੁਨੀਆ ਜਾਂਦੀ ਆ, ਪਰ ਅੱਜ ਉਸ ਸਿਕਿਉਰਿਟੀ ਵਾਲੇ ਦੇ ਅੰਦਰਲਾ ਹਿੰਦੂ ਕੱਟੜਵਾਦੀ ਕੀੜਾ ਜਿਹੜਾ ਉਹ ਜਦੋਂ ਖੜਾ ਹੋ ਗਿਆ ਕਿ ਆਪਾਂ ਜਾਣ ਨਹੀਂ ਦੇਣਾ, ਬੇਸ਼ੱਕ ਵੀਡੀਓ ਬਣੀ, ਸੋਸ਼ਲ ਮੀਡੀਆ ਤੇ ਬੜਾ ਉਹਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ, ਸ਼ਾਇਦ ਕੋਈ ਰੌਲਾ ਰੱਪਾ ਪੈਣ ਤੋਂ ਬਾਅਦ ਕਾਰਵਾਈ ਵੀ ਹੋ ਜਾਵੇ, ਪਰ ਉਸ ਬੰਦੇ ਨੇ ਅੱਜ ਉਸ ਨੌਜਵਾਨ ਨੂੰ ਰੋਣ ਹੱਕਾ ਕੀਤਾ ਪਿਆ ਸੀ। ਕੁਝ ਦਿਨ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਡੇ ਬੱਚੇ ਜਿਹੜੇ ਆ ਰੋਣ ਹੱਕੇ ਹੋਏ ਖੜੇ ਸੀ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਤੁਸੀਂ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਵਾਲੇ ਝੰਡੇ ਲੈ ਕੇ ਹਿਮਾਚਲ ਪ੍ਰਦੇਸ਼ ਵਿੱਚ ਦੀ ਕਿਵੇਂ ਲੰਘ ਸਕਦੇ ਹੋ। ਸੋ ਇਸ ਤਰੀਕੇ ਨਾਲ ਹਰ ਸੰਭਵ ਤਰੀਕੇ ਵਿੱਚ ਸਿੱਖ ਨੌਜਵਾਨਾਂ ਨੂੰ ਜਲੀਲ ਕੀਤਾ ਜਾ ਰਿਹਾ, ਕਦੇ ਕਿਸੇ ਨੂੰ ਪੱਗ ਦੇ ਨਾਂ ਤੇ, ਕਦੇ ਕੜੇ ਦੇ ਨਾਂ ਤੇ, ਕਦੇ ਕਿਸੇ ਹੋਰ ਕਕਾਰ ਦੇ ਬਹਾਨੇ ਤੇ ਕਦੇ ਸੰਤ ਭਿੰਡਰਾਂ ਵਾਲਿਆਂ ਦੀ ਫੋਟੋ ਦੇ ਬਹਾਨੇ। ਇਹ ਜਿਹੜਾ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ, ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ, ਇਹ ਅਗਲੇ ਬੜੀ ਸਕੀਮ ਨਾਲ ਕਰਦੇ। ਉਹ ਚਾਹੁੰਦੇ ਆ ਕਿ ਪੰਜਾਬ ਦੇ ਜਾਂ ਸਿੱਖ ਜਗਤ ਦੇ ਵਿੱਚ ਕੋਈ ਬਗਾਵਤ ਦੀ ਗੱਲ ਚੱਲੇ ਤੇ ਜਿਹਨੇ ਕੰਮ ਕਰਨਾ ਉਹਨੇ ਤਾਂ ਕਰਨਾ ਹੀ ਆ, ਪਰ ਸਾਨੂੰ ਇੱਕ ਅੱਧ ਹਥਿਆਰਬੰਦ ਕਾਰਵਾਈ ਤੋਂ ਬਾਅਦ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਣ ਦਾ ਬਹਾਨਾ ਮਿਲ ਜੂ। ਸੋ ਅਸਲ ਗੱਲ ਤਾਂ ਇਹ ਹੈ ਕਿ ਭਾਰਤੀ ਹਕੂਮਤੀ ਤੰਤਰ ਜਦੋਂ ਕਿਸੇ ਹੋਰ ਪਾਸਿਓਂ ਉਹਨੂੰ ਕੋਈ ਰਾਹ ਨਹੀਂ ਲੱਭਦਾ, ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ, ਲੋਕ ਘੇਰਦੇ ਆ, ਤਾਂ ਉਹਨਾਂ ਦੀ ਰੀਝ ਹੁੰਦੀ ਆ ਕਿ ਕੋਈ ਇਹੋ ਜਿਹੀ ਹੌਲਨਾਕ ਵਾਪਰ ਜਾਵੇ ਘਟਨਾ ਤੇ ਲੋਕ ਸਾਨੂੰ ਉਸ ਘਟਨਾ ਬਾਰੇ ਸਵਾਲ ਕਰਨ, ਫਿਰ ਬਾਕੀ ਵੀ ਸਾਨੂੰ ਕੰਮ ਚਾਹੀਦਾ, ਰੋਟੀ ਚਾਹੀਦੀ ਹੈ ਜਾਂ ਹੋਰ ਜਿਹੜੀਆਂ ਸੁੱਖ ਸਹੂਲਤਾਂ, ਉਹਦੀ ਫਿਰ ਕੋਈ ਸਾਨੂੰ ਗੱਲ ਨਹੀਂ ਕਰਦਾ। ਸੋ ਇਸ ਕਰਕੇ ਮਾਹੌਲ ਖਰਾਬ ਕਰਨਾ ਤੇ ਸਿੱਖਾਂ ਦਾ ਕਤਲੇਆਮ ਕਰਨਾ, ਨਸਲਕੁਸ਼ੀ ਕਰਨੀ, ਇਹਦੇ ਲਈ ਭਾਰਤ ਸਰਕਾਰ ਬੜੀ ਸਖਤ ਮਿਹਨਤ ਕਰਦੀ ਆ ਕਿ ਮਾਹੌਲ ਖਰਾਬ ਹੋ ਜਾਵੇ। ਇਸ ਮੌਕੇ ਤਾਂ ਸਿਰੇ ਲੱਗੀ ਪਈ ਆ ਗੱਲ, ਔਰ ਇਹ ਗੱਲ ਸਾਡੇ ਭੈਣ ਭਰਾਵਾਂ ਨੂੰ ਚੇਤੇ ਰੱਖਣ ਦੀ ਲੋੜ ਆ ਕਿ 1978 ਦੇ ਸਾਕੇ ਤੋਂ ਲੈ ਕੇ 1984 ਤੱਕ ਲਗਾਤਾਰ ਇਹ ਜਾਂ ਕੁਝ ਵਾਪਰਿਆ ਕਿ ਸਿੱਖ ਨੌਜਵਾਨਾਂ ਦੇ ਉੱਤੇ ਤਸ਼ੱਦਦ ਹੋਣਾ, ਗ੍ਰਿਫਤਾਰੀਆਂ ਕਰਨੀਆਂ, ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ 'ਚ ਜੇਲ੍ਹਾਂ 'ਚ ਬੰਦ ਕਰਨਾ
ਤੇ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ 'ਚ ਮਾਰ ਦੇਣਾ, ਇਹ ਸਾਰਾ ਕੁਝ ਸਿੱਖ ਨੌਜਵਾਨਾਂ ਦੇ ਮਨਾਂ ਦੇ ਵਿੱਚ ਇੰਡੀਅਨ ਦਹਿਸ਼ਤ, ਇੰਡੀਅਨ ਟੈਰਰ ਪਾਉਣ ਦੇ ਲਈ ਅਗਲੇ ਕਰਦੇ ਸੀ। ਪਰ ਹਰੇਕ ਕੌਮ ਜਿਹੜੀ ਆ ਉਹਦਾ ਆਪੋ ਆਪਣਾ ਸੁਭਾਅ ਹੁੰਦਾ। ਸਿੱਖ ਅਣਖ ਗੈਰਤ ਵਾਲੇ ਬੰਦੇ ਆ, ਜਦੋਂ ਸੱਚੇ ਬੰਦੇ ਨੂੰ ਠੋਕਰ ਵੱਜਦੀ ਆ, ਦਿਲ ਨੂੰ ਠੇਸ ਪਹੁੰਚਦੀ ਹੈ, ਤੇ ਉਹਦਾ ਬੜਾ ਔਖਾ ਹੋ ਜਾਂਦਾ। ਸੋ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਆ ਉਹ ਇਸ ਰੋਹ ਵਿੱਚ, ਇਸ ਰੋਸ ਵਿੱਚ ਕਿ ਸਾਡੀ ਸੁਣਵਾਈ ਨਹੀਂ ਹੁੰਦੀ, ਸਾਡੇ ਤੇ ਜ਼ੁਲਮ ਹੋ ਰਿਹਾ, ਸਾਡੇ ਨਾਲ ਵਧੀਕੀ ਹੋ ਰਹੀ ਆ, ਉਹ ਇਸ ਸੰਘਰਸ਼ ਦਾ ਹਿੱਸਾ ਬਣਦੇ ਰਹੇ, ਜਿਨ੍ਹਾਂ ਨੇ ਜੂਨ 1984 ਮੌਕੇ ਪੈਰ ਗੱਡ ਕੇ ਲੜਾਈ ਲੜੀ। ਸੋ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਅੱਜ ਵੀ ਸਿੱਖ ਜਵਾਨੀ ਦਾ ਘਾਣ ਕਰਨ ਕਰਾਉਣ ਦੇ ਮਕਸਦ ਤਹਿਤ ਜਾਣ ਬੁੱਝ ਕੇ ਉਹੋ ਜਿਹਾ ਘਟਨਾਕ੍ਰਮ ਵਾਪਰਾ ਰਿਹਾ ਕਿ ਸਿੱਖ ਜਿਹੜੇ ਨੇ ਉਹ ਹਥਿਆਰਬੰਦ ਸੰਘਰਸ਼ ਵਾਲੇ ਪਾਸੇ ਤੁਰ ਜਾਣ, ਤਾਂ ਕਿ ਸਾਨੂੰ ਇੱਕ ਤਾਂ ਸਮੱਸਿਆਵਾਂ ਦੀ ਫਿਰ ਕਿਹਨੇ ਗੱਲ ਕਰਨੀ ਆ, ਫਿਰ ਤਾਂ ਇਹ ਹੋਣਾ ਜੀ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬੜਾ ਭਾਰੀ ਖਤਰਾ ਹੋ ਗਿਆ। ਉਹ ਭਾਈਚਾਰਕ ਸਾਂਝ ਲਈ ਪਾਕਿਸਤਾਨ ਦੇ ਹੱਥ ਸੋਕਿਆਂ ਤੋਂ ਭਾਰਤ ਨੂੰ ਬਚਾਉਣਾ, ਤੇ ਇਸ ਕਰਕੇ ਜੀ ਅਸੀਂ ਹੁਣ ਹੋਰ ਕੋਈ ਗੱਲ ਨਹੀਂ ਕਰਨੀ, ਹੁਣ ਤਾਂ ਅਸੀਂ ਬਸ ਮੁਲਕ ਦੀ, ਅਸੀਂ ਦੇਸ਼ ਭਗਤਾਂ ਤੇ ਇਹ ਦੇਸ਼ ਦੇ ਦੁਸ਼ਮਣ ਆ। ਉਹ ਇਸ ਤਰੀਕੇ ਦੀ ਸਥਿਤੀ ਪੈਦਾ ਕਰਨ ਲਈ ਜਿੱਥੇ ਕਮੀਨੇ ਯਤਨ ਜਿਹੜੇ ਆ ਉਹ ਹੋ ਰਹੇ ਹੋਣ, ਅੱਜ ਕਿਸੇ ਭਾਰਤੀ ਚੈਨਲ ਨੇ ਨਹੀਂ ਇਹ ਗੱਲ ਕਹਿਣੀ ਕਿ ਸਿੱਖਾਂ ਨੂੰ ਕਿਉਂ ਇੰਨਾ ਸਤਾਇਆ ਜਾ ਰਿਹਾ, ਕਿਉਂ ਧੱਕ ਕੇ ਕੰਧ ਨਾਲ ਲਾਇਆ ਜਾ ਰਿਹਾ ਕਿ ਸਿੱਖ ਹਥਿਆਰ ਚੱਕ ਲੈਣ। ਆਪਣੇ ਸਾਰਿਆਂ ਦੇ ਸਾਹਮਣੇ ਹੈ ਕਿ 1978 ਤੋਂ ਬਾਅਦ ਕਿਵੇਂ ਸਿੱਖ ਜਵਾਨੀ ਨੂੰ ਜਲੀਲ ਕੀਤਾ ਗਿਆ, ਕਿਵੇਂ ਉਹਦੀ ਕੋਈ ਸੁਣਵਾਈ ਨਹੀਂ ਹੋਈ, ਕਿਵੇਂ ਉਹਨਾਂ ਨੂੰ ਬੇਕਾਰ ਜੀਆਂ ਗੱਲਾਂ ਦੇ ਵਿੱਚ ਉਲਝਾ ਕੇ ਤੰਗ ਕੀਤਾ ਗਿਆ। ਫਿਰ ਨਤੀਜਾ ਕੀ ਨਿਕਲਿਆ ਕਿ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਹਰੇਕ ਸਿੱਖ ਨੌਜਵਾਨ ਦੇ ਮਨ ਵਿੱਚ ਇਹ ਡਰ, ਇਹ ਦਹਿਸ਼ਤ ਸੀ ਕਿ ਮੈਨੂੰ ਫੜਨਗੇ ਤੇ ਮਾਰ ਦੇਣਗੇ, ਸੋ ਇਹਦੇ ਨਾਲੋਂ ਚੰਗਾ ਕਿ ਕੁਝ ਕੌਮ ਲਈ ਕਰਕੇ ਮਰੀਏ। ਸੋ ਇਸ ਤਰੀਕੇ ਨਾਲ ਸਿੱਖ ਕੌਮ ਦੀ ਜਿਹੜੀ ਖਾਲਿਸਤਾਨ ਦੀ ਲਹਿਰ ਸੀ, ਇਹਦੇ ਵਿੱਚ ਭਰਤੀ ਜਿਹੜੀ ਬਹੁਤੇ ਇਹੋ ਜਿਹੇ ਸੱਜਣਾਂ ਦੀ, ਇਹੋ ਜਿਹੇ ਵੀਰਾਂ ਭੈਣਾਂ ਦੀ ਹੋਈ। ਤੋ ਜਿਹੜਾ ਖਾੜਕੂ ਯੋਧਾ ਹੁੰਦਾ ਉਹਦੀ ਇੱਕ ਉਮਰ ਹੁੰਦੀ ਆ, ਉਸ ਉਮਰ ਤੋਂ ਬਾਅਦ, ਉਸ ਪੀਰੀਅਡ ਤੋਂ ਬਾਅਦ ਉਹਦੀ ਸ਼ਹਾਦਤ ਹੋ ਜਾਂਦੀ ਹੈ ਜਾਂ ਗ੍ਰਿਫਤਾਰੀ ਹੋ ਜਾਂਦੀ ਆ। ਸੋ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਘਰਾਂ 'ਚ ਸੱਥਰ ਵਿਛੇ, ਲੋਕਾਂ ਦਾ ਕਤਲੇਆਮ ਹੋਇਆ, ਲੋਕਾਂ ਨੇ ਦੁੱਖ ਭੋਗਿਆ, ਤੇ ਇੱਕ ਜਿਉਂਦੇ ਜੁਝਾਰੂ ਦੇ ਪਿੱਛੇ ਇਹਨਾਂ ਨੇ 35-35, 40-40 ਉਹਦੇ ਰਿਸ਼ਤੇਦਾਰ, ਉਹਦੇ ਯਾਰ ਦੋਸਤ ਜਿਹੜੇ ਆ ਉਹਨਾਂ ਨੂੰ ਸੂਲੀ ਟੰਗੀ ਰੱਖਿਆ। ਉਹ ਇਹੋ ਜਿਹਾ ਮਾਹੌਲ ਜਿਹੜਾ ਬੀਤੇ ਦੌਰ ਵਿੱਚ ਆਪਾਂ ਦੇਖ ਚੁੱਕੇ ਆ, ਪੰਜਾਬ ਨੇ ਹੰਢਾਇਆ, ਉਹੀ ਸਾਰਾ ਕੁਝ ਦੁਬਾਰਾ ਕਰਨ ਕਰਾਉਣ ਦੇ ਯਤਨ ਜਿਹੜੇ ਆ ਉਹ ਹੁੰਦੇ ਦਿਖ ਰਹੇ ਆ। ਨਹੀਂ ਤਾਂ ਇਉਂ ਕਿਵੇਂ ਕੋਈ ਉੱਠ ਕੇ ਕਿਸੇ ਦੀ ਕਹੂਗਾ ਵੀ ਤੁਸੀਂ ਪਹਿਲਾਂ ਜੀ ਆਪਦੀ ਦਸਤਾਰ ਜਿਹੜੀ ਆ ਉਹ ਲਾਓ, ਜਾਂ ਕਹੂਗਾ ਕਿ ਪਹਿਲਾਂ ਮੈਨੂੰ ਕਿਰਪਾਨ ਦਿਖਾਓ ਕੱਢ ਕੇ। ਇਹ ਜਿਹੜਾ ਸਾਰਾ ਕੁਝ ਹੋ ਰਿਹਾ, ਇਹਦੇ ਪਿੱਛੇ ਸਿੱਖਾਂ ਨੂੰ ਭੜਕਾਉਣ ਦੀ ਬਿਰਤੀ ਆ ਕਿ ਸਿੱਖ ਜਦੋਂ ਰਿਐਕਟ ਕਰਨਗੇ ਫਿਰ ਸਾਰੇ ਦੁਨੀਆ 'ਚ ਬਦਨਾਮ ਕਰਾਂਗੇ ਕਿ ਦੇਖੋ ਜੀ ਇਹ ਤਾਂ ਕਿਸੇ ਦੀ ਗੱਲ ਨਹੀਂ ਸੁਣਦੇ, ਇਹ ਗੈਰ ਕਾਨੂੰਨੀ ਸੋਚ ਵਾਲੇ ਬੰਦੇ ਆ ਜਿਨ੍ਹਾਂ ਨੇ ਅਸਲਾ ਰੱਖਿਆ ਹੋਇਆ, ਤੇ ਅਸੀਂ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਸਹੀ ਥਾਂ ਦੇ ਉੱਤੇ ਸਹੀ ਤਰੀਕੇ ਨਾਲ ਰੱਖਣ ਲਈ ਯਤਨ ਕਰ ਰਹੇ ਹਾਂ। ਸੋ ਇਸ ਮਾਹੌਲ ਦੇ ਵਿੱਚ ਜਦੋਂ ਕਿ ਦਿੱਲੀ ਦੀਆਂ ਭਾਰਤੀ ਖੁਫੀਆ ਏਜੰਸੀਆਂ ਦੀਆਂ ਚਾਲਾਂ ਜਿਹੜੀਆਂ ਨੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ, ਦੂਜੇ ਪਾਸੇ ਇਹ ਵੀ ਸਾਡੇ ਸਾਹਮਣੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਉਹ ਲੋਕਾਂ ਦੀ ਤਸੱਲੀ ਨਹੀਂ ਕਰਵਾ ਸਕਦੀ। ਜਦੋਂ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਲੀ ਨੇ ਆਪਦੀਆਂ ਸ਼ਤਰੰਜੀ ਚਾਲਾਂ ਹੋਰ ਤੇਜ਼ ਕਰਨੀਆਂ ਨੇ, ਉਦੋਂ ਇਸ ਪਾਰਟੀ ਤੋਂ ਧੰਗੇੜ ਝੱਲੀ ਨਹੀਂ ਜਾਣੀ। ਆਮ ਆਦਮੀ ਪਾਰਟੀ ਨੂੰ 92 ਦੇ 92 ਵਿਧਾਇਕ ਆ ਜਿਹੜੇ, ਉਹਨਾਂ ਵਿੱਚੋਂ ਕਿਸੇ ਦੇ ਉੱਤੇ ਵੀ ਇਹ ਆਸ ਨਹੀਂ ਹੈ ਕਿ ਉਹ ਜਿਵੇਂ ਪੰਜਾਬ ਦੇ ਪੱਖ ਵਿੱਚ ਲੜਨ ਖੜਨ ਵਾਲੇ ਲੀਡਰ ਜਿਹੜੇ ਨੇ ਉਹ ਅੜ ਜਾਂਦੇ ਆ ਵੀ ਉਵੇਂ ਕੋਈ ਅੜ ਜਾਊਗਾ। ਉਲਟਾ ਇਹ ਲੋਕ ਜਿਹੜੇ ਨੇ ਦਮਗੱਜੇ ਜੇ ਵੱਧ ਮਾਰਦੇ ਦਿਖਦੇ ਨੇ, ਤੇ ਜਦੋਂ ਮੌਕਾ ਆਊ ਉਸ ਟਾਈਮ ਕੋਈ ਬਹੁਤੀ ਆਸ ਇਹਨਾਂ ਲੋਕਾਂ ਤੋਂ ਹੈ ਨਹੀਂ। ਤੇ ਅੱਜ ਜਦੋਂ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਕੀਤਾ ਤਾਂ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਲੋਕ ਨੇ, ਜਿਹੜੇ ਗੰਭੀਰ ਤੇ ਘਟਨਾਵਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਲੋਕ ਨੇ, ਉਹਨਾਂ ਸਾਰਿਆਂ ਨੇ ਇਹੀ ਗੱਲ ਕਹੀ ਕਿ ਮਤੇ ਤਾਂ ਕੋਈ ਵੀ ਸਰਕਾਰ ਪਾਸ ਕਰ ਸਕਦੀ ਹੈ, ਪਰ ਐਲਾਨ ਤਾਂ ਸਵਾਦ ਤਾਂ ਆ ਜੇ ਇੱਥੇ ਐਲਾਨ ਹੋਵੇ ਕਿ ਅਸੀਂ ਜਨਤਕ ਸੰਘਰਸ਼ ਜਿਹੜਾ ਪੰਜਾਬ ਦੇ ਹੱਕਾਂ ਲਈ ਲੜਾਂਗੇ। ਸਰਕਾਰ ਲਈ ਸੌਖਾ ਹੁੰਦਾ,
ਜੇ 92 ਵਿਧਾਇਕਾਂ ਦੀ ਵਾਰੀ ਲਾ ਦਿੱਤੀ ਜਾਵੇ ਕਿ ਤੁਸੀਂ ਆਪਦੇ ਹਲਕੇ ਚੋਂ ਇੱਕ ਦਿਨ ਆਉਣਾ, ਦੂਜੇ ਦਿਨ ਦੂਜਾ ਐਮਐਲਏ ਆਪਦੇ ਹਲਕੇ ਚੋਂ ਸੰਗਤਾਂ ਨੂੰ ਪਬਲਿਕ ਨੂੰ ਲੈ ਕੇ ਆਊ, ਤਾਂ 92 ਦਿਨ ਤਾਂ ਇਹਨਾਂ 92, ਬਾਕੀ ਤਾਂ ਗੱਲ ਹੀ ਬੜੀ ਦੂਰ ਆ। ਸੋ ਜਿਵੇਂ ਜਿਹੜਾ ਖਹਿਰੇ ਨੇ, ਕਾਂਗਰਸ ਦੇ ਬੇਸ਼ੱਕ ਉਹ ਲੀਡਰ ਆ, ਪਰ ਉਹਨੇ ਯੂਏਪੀਏ ਮੌਕੇ ਜਦੋਂ ਕਾਲੇ ਕਾਨੂੰਨ ਲਾਏ ਗਏ ਉਸ ਟਾਈਮ ਵੀ ਬੜਾ ਵਿਰੋਧ ਕੀਤਾ ਸੀ ਠੋਕ ਵਜਾ ਕੇ ਸੁਖਪਾਲ ਸਿੰਘ ਖਹਿਰੇ ਨੇ। ਅੱਜ ਵੀ ਪਿਛਲੇ 2 ਦਿਨ ਤੋਂ ਉਹਦੇ ਕੁਝ ਇਹੋ ਜਿਹੇ ਬਿਆਨ ਸਾਹਮਣੇ ਆ ਰਹੇ ਸੀ ਕਿ ਪੰਜਾਬ ਦੇ ਹੱਕਾਂ ਲਈ ਅਕਾਲੀ ਦਲ ਨੇ ਤਾਂ ਕੁਝ ਕੀਤਾ ਨਹੀਂ, ਕਾਂਗਰਸ ਨੇ ਜੋ ਕਰਨਾ ਸੀ ਸੋ ਕਰਤਾ, ਪਰ ਆਪਾਂ ਦੇਖ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆ ਤੇ ਅਸੀਂ ਹੁਣ ਕੁਝ ਕਰਕੇ ਦਿਖਾਈਏ। ਸੋ ਜਿਹੜੀ ਗੱਲ ਸੁਖਪਾਲ ਸਿੰਘ ਖਹਿਰੇ ਨੇ ਕਹੀ ਹੈ ਕਿ ਆਪਾਂ ਨੂੰ ਰਾਸ਼ਟਰਪਤੀ ਨੂੰ ਮਿਲਣਾ ਚਾਹੀਦਾ, ਆਪਾਂ ਨੂੰ ਪ੍ਰਧਾਨ ਮੰਤਰੀ ਤੋਂ ਵੀ ਟਾਈਮ ਲੈ ਕੇ ਵਫਦ ਲੈ ਕੇ ਉਹਨੂੰ ਮਿਲਣਾ ਚਾਹੀਦਾ, ਤੇ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਆ ਜਿਹੜੇ ਉਹ ਇਸ ਮਸਲੇ ਤੇ ਇਹ ਨਾ ਸਮਝਣ ਕਿ ਅਸੀਂ ਮਤਾ ਪਾਸ ਕਰ ਲਿਆ ਤੇ ਗੱਲ ਹੋ ਗਈ। ਹੁਣ ਦਿੱਲੀ ਵੱਲ ਨੂੰ ਮੂੰਹ ਕਰਕੇ ਲੜਾਈ ਜਿਹੜੀ ਆ ਲੜਨ ਦਾ ਟਾਈਮ ਆ ਗਿਆ। ਇੱਥੇ ਹੀ ਉਹ ਘੁੰਡੀ ਫਸੀ ਆ ਜਿਹਦੀ ਆਪਾਂ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਤੋਂ ਇਹ ਆਸ ਆਪਾਂ ਕਰ ਸਕਦੇ ਆ ਕਿ ਆਪਾਂ ਇੱਥੇ ਮੰਨ ਲਈਏ ਕਿ ਇਹ ਨਹੀਂ ਹੋ ਸਕਦਾ, ਕਿਉਂਕਿ ਪਹਿਲਾਂ ਤਾਂ ਕਦੇ ਹੋਇਆ ਨਹੀਂ ਕਿ ਸੱਤਾਧਾਰੀ ਧਿਰ ਆ ਜਿਹੜੀ ਉਹ ਕੋਈ ਏਦਾਂ ਦੇ ਮੋਰਚੇ ਲਾਵੇ। ਪਰ ਜੇ ਕਿਤੇ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਲਈ, ਦਰਿਆਈ ਪਾਣੀਆਂ ਲਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਲਈ ਮਤੇ ਪਾਸ ਕਰਨ ਤੋਂ ਬਿਨਾਂ ਅੱਗੇ ਵੀ ਕੁਝ ਕਰੇ, ਮੋਰਚਾ ਲਾਵੇ, ਤਾਂ ਇਹ ਆਪਣੇ ਆਪ ਵਿੱਚ ਇਤਿਹਾਸਕ ਕਾਰਨਾਮਾ ਹੋਏਗਾ। ਸਾਨੂੰ ਯਾਦ ਹੈ ਕਿ ਜੰਮੂ ਕਸ਼ਮੀਰ ਦੇ ਅਸੈਂਬਲੀ ਦੇ ਵਿੱਚ ਸਵੇ ਨਿਰਣੇ ਦੇ ਹੱਕ ਵਿੱਚ ਬਹੁਤ ਸੰਮਤੀ ਨੇ ਮਤਾ ਪਾਸ ਕੀਤਾ, ਜਿਹੜਾ ਦਿੱਲੀ ਨੂੰ ਭੇਜਿਆ ਗਿਆ, ਪਰ ਉਹਦੀ ਕੋਈ ਸੁਣਵਾਈ ਨਹੀਂ ਹੋਈ। ਪੰਜਾਬ ਦੇ ਵਿੱਚ 2004 ਦੇ ਵਿੱਚ ਦਰਿਆਈ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਦਾ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਨੇ ਬਣਾਇਆ ਸੀ, ਪਰ ਉਹਦੀ ਕਦੇ ਕੋਈ ਸੁਣਵਾਈ ਨਹੀਂ ਹੋਈ। ਐਵੇਂ ਹੀ ਹੋਰ ਬਹੁਤ ਸਾਰੇ ਮੁੱਦੇ ਅਤੇ ਮਸਲੇ ਆ ਜਿਨ੍ਹਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ, ਤੇ ਆ ਜਿਹੜੀਆਂ ਮੌਜੂਦਾ ਚੋਣਾਂ ਨੇ ਇਹਦੇ ਵਿੱਚ ਬਹੁਤ ਸਾਰੇ ਬਾਦਲ ਦਲ ਦੇ ਦੂਰ ਨੇੜੇ ਬੈਠੇ ਸਮਰਥਕਾਂ ਨੂੰ ਧੱਕੇ ਨਾਲ ਮਜੀਠੇ ਦੀ ਇਲੈਕਸ਼ਨ ਦੇ ਵਿੱਚ ਲਿਆਂਦਾ ਗਿਆ ਕਿ ਜੀ ਤੁਸੀਂ ਇੱਥੇ ਆ ਕੇ ਜਿਹੜਾ ਚੋਣ ਪ੍ਰਚਾਰ ਕਰੋ। ਜਿਹੜੇ ਅਸਲ ਮੁੱਦੇ ਆ ਉਹਨਾਂ ਤੋਂ ਧਿਆਨ ਹਟਾ ਕੇ ਨਗੂਣੇ ਜਿਹੇ ਮਸਲਿਆਂ ਦੇ ਵਿੱਚ ਲੋਕਾਂ ਨੂੰ ਰਝਾਉਣ ਦਾ ਜਿਹੜਾ ਯਤਨ ਆ ਉਹ ਹਮੇਸ਼ਾ ਸਿਆਸੀ ਧਿਰਾਂ ਕਰਦੀਆਂ ਨੇ, ਤੇ ਜਿਹੜਾ ਅਸਲ ਮਸਲਾ ਹੁੰਦਾ ਉਹਦੇ ਵੱਲ ਨਹੀਂ ਆਉਂਦੇ। ਹੁਣ ਵੀ ਇਸ ਵਾਰ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਰਾਜ ਪ੍ਰਬੰਧ ਆ ਉਹਦੇ ਤੋਂ ਸਾਨੂੰ ਕੋਈ ਬਹੁਤੀਆਂ ਆਸਾਂ ਨਹੀਂ। ਆਪਾਂ ਕੱਲ ਵੀ ਲੰਬਾ ਚੌੜਾ ਵਿਸ਼ਲੇਸ਼ਣ ਇਸ ਬਾਰੇ ਕੀਤਾ ਸੀ, ਪਰ ਅੱਜ ਜਦੋਂ ਇਹ ਮਤਾ ਪਾਸ ਹੋ ਗਿਆ ਤੇ ਬਹੁਤ ਸਾਰੇ ਲੋਕ ਸੋਚ ਸਕਦੇ ਆ ਕਿ ਲਓ ਜੀ ਕਮਾਲ ਹੋ ਗਈ ਆ, ਤਾਂ ਆਮ ਆਦਮੀ ਪਾਰਟੀ ਨੇ ਮਤਾ ਪਾਸ ਕਰਤਾ। ਇਹ ਤਾਂ ਜੀ ਜਿਵੇਂ ਉਹ ਕਹਿੰਦੇ ਆ ਨਾ, ਜਦੋਂ ਕੋਈ ਗੱਲ ਕਰਦਾ ਵਾ ਤਾਂ ਆਮ ਆਦਮੀ ਪਾਰਟੀ ਦੇ ਸਮਰਥਕ ਜਦੋਂ ਹੀ ਠਾਹ ਜਿਹੜੇ ਲਿਆ ਕੇ ਇੱਟਾਂ ਮਾਰਦੇ ਆ ਕਿ ਅੱਜ ਤਾਂ ਤੁਹਾਨੂੰ ਬੜੀਆਂ ਗੱਲਾਂ ਆਉਂਦੀਆਂ ਨੇ, ਪਿਛਲੇ 70 ਸਾਲ ਦਾ ਤੁਸੀਂ ਬੋਲੇ ਨਹੀਂ। ਹਾਲਾਂਕਿ ਆਪਾਂ ਨੂੰ ਪਤਾ ਕਿ ਪੰਜਾਬ ਦੇ ਅਣਖ ਗੈਰਤ ਵਾਲੇ ਉਹਨਾਂ ਲੋਕਾਂ ਦੀ ਇਹ ਬੇਇੱਜ਼ਤੀ ਆ ਜਿਨ੍ਹਾਂ ਨੇ ਪਿਛਲੇ 70 ਸਾਲ ਦੇ ਵਿੱਚ ਕੇਂਦਰ ਦੇ ਹਰ ਧੱਕੇ, ਹਰ ਧੋਖੇ, ਹਰ ਬੇਇਨਸਾਫੀ ਤੇ ਹਰ ਵਿਤਕਰੇ ਦੇ ਖਿਲਾਫ ਠੋਕ ਵਜਾ ਕੇ ਜੰਗ ਲੜੀ ਹੈ। ਇਹ ਪਤਾ ਨਹੀਂ ਕਿੱਥੋਂ ਇਹਨਾਂ ਨੂੰ ਕਿਹਨੇ ਇਹ ਗੱਲ ਦੱਸੀ ਆ ਕਿ ਜੀ ਤੋਂ ਪਹਿਲਾਂ ਇਹ ਤਾਂ ਸਮਝਦੇ ਆ ਜਿਵੇਂ ਮੋਦੀ ਵਾਲੇ ਸਮਝਦੇ ਆ ਨਾ ਵੀ 2014 ਤੋਂ ਪਹਿਲਾਂ ਸਾਡੀ ਦੁਨੀਆ ਹੀ ਹੈ ਨਹੀਂ ਸੀ, ਉਵੇਂ ਇਹ ਸਮਝਦੇ ਆ ਕਿ 10 ਮਾਰਚ ਨੂੰ ਜਦੋਂ ਆਮ ਆਦਮੀ ਪਾਰਟੀ ਬਹੁਤ ਸੰਮਤੀ ਨਾਲ ਇਲੈਕਸ਼ਨ ਵਿੱਚ ਜਿੱਤੀ ਆ, ਇਸ ਤੋਂ ਪਹਿਲਾਂ ਤਾਂ ਕੋਈ ਕੰਮ ਹੋਇਆ ਹੀ ਨਹੀਂ, ਇਸ ਤੋਂ ਪਹਿਲਾਂ ਕਦੀ ਧਰਤੀ ਵੀ ਹੈ ਨਹੀਂ ਸੀ। ਤਾਂ ਇਦਾਂ ਦੀਆਂ ਗੱਲਾਂ ਕਰਦੇ ਆ, ਪਰ ਹਕੀਕਤ ਇਹ ਆ ਕਿ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਹੱਕਾਂ ਲਈ, ਪੰਥ ਦੇ ਹੱਕਾਂ ਲਈ ਸਿੱਖ ਲੜਦੇ ਮਰਦੇ ਰਹੇ ਆ। ਬੇਸ਼ੱਕ ਦੂਜੇ ਸੂਬਿਆਂ ਦੇ, ਦੂਜਿਆਂ ਖਿਆਲਾਂ ਦੇ, ਗੈਰ ਸਿੱਖ, ਪੰਜਾਬ ਦੇ ਗੈਰ ਸਿੱਖਾਂ ਦੀ ਗੱਲ ਹੋ ਰਹੀ ਆ, ਉਹਨਾਂ ਨੇ ਸਾਥ ਸਹਿਯੋਗ ਨਹੀਂ ਦਿੱਤਾ। ਉਲਟਾ ਬੀਜੇਪੀ ਵਾਲਿਆਂ ਨੇ ਜਿਵੇਂ ਅੱਜ ਚੰਦ ਚਾੜਿਆ, ਇਵੇਂ ਬੀਤੇ ਸਮੇਂ ਦੇ ਵਿੱਚ ਹਮੇਸ਼ਾ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀ ਕੀਤੀ ਹੈ। ਅੱਜ ਬੀਜੇਪੀ ਦੀ ਇਹ ਗਦਾਰੀ ਜਿਹੜੀ ਆ ਹੋਰ ਵੀ ਜ਼ਿਆਦਾ ਨੰਗੀ ਚਿੱਟੀ ਹੋ ਗਈ ਆ। ਸੋਸ਼ਲ ਮੀਡੀਆ ਦਾ ਜ਼ਮਾਨਾ, ਨਾਲ ਦੀ ਨਾਲ ਹੀ ਸਾਰਿਆਂ ਦੇ ਸਾਹਮਣੇ ਗੱਲ ਆ ਗਈ ਆ ਤੇ ਲੋਕਾਂ ਨੇ ਇਹਦਾ ਠੋਕਵਾਂ ਵਿਰੋਧ ਵੀ ਕੀਤਾ। ਪਰ ਜਿਹੜੀ ਗੱਲ ਆਪਾਂ ਕਹਿੰਦੇ ਆ ਕਿ ਇੰਨੀ ਗੱਲ ਦੇ ਨਾਲ ਸਾਡਾ ਸਰਦਾ ਨਹੀਂ, ਕੇਜਰੀਵਾਲ ਦਾ, ਭਗਵੰਤ ਮਾਨ ਦਾ ਸਰਦਾ ਹੋਊ, ਪਰ ਪੰਜਾਬ ਦੇ ਲੋਕਾਂ ਦਾ ਨਹੀਂ ਸਰਦਾ।
ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਇਸ ਗੱਲ ਲਈ ਚਲੋ ਆਪਾਂ ਧੰਨਵਾਦ ਕਰ ਦਿੰਦੇ ਆ ਵੀ ਬਹੁਤ ਥੋੜੇ ਧੰਨਵਾਦੀ ਆ ਜੀ, ਤੁਸੀਂ ਜੇ ਏਡਾ ਕੰਮ ਕੀਤਾ ਤੁਹਾਨੂੰ ਬਹੁਤ ਵੱਡੀ ਗੱਲ ਲੱਗਦੀ ਹੈ। ਪਰ ਹੋਰ ਵੀ ਕਮਾਲ ਹੋਵੇ ਜੇ ਤੁਸੀਂ ਪਹਿਲਾਂ ਸ਼ੰਭੂ ਮੋਰਚਾ ਲਾ ਦਵੋ ਕਿ ਆਓ ਜੀ ਪੰਜਾਬ ਦੇ ਹੱਕਾਂ ਲਈ, ਦਰਿਆਈ ਪਾਣੀਆਂ ਲਈ ਚੰਡੀਗੜ੍ਹ ਪੰਜਾਬ ਨੂੰ ਦੇਣ ਖਾਤਰ ਤੇ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਤੋਂ ਦਬਾਉਣ ਖਾਤਰ ਜਾਂ ਜਿਹੜਾ ਮੁਆਵਜ਼ਾ ਉਹ ਲੈਣ ਖਾਤਰ ਅਸੀਂ ਧਰਨਾ ਲਾ ਰਹੇ ਹਾਂ ਤੇ ਇੰਨੇ ਦਿਨ ਧਰਨਾ ਇੱਥੇ ਚੱਲੂ, ਫਿਰ ਦਿੱਲੀ ਚੱਲੂ। ਜੇ ਆਮ ਆਦਮੀ ਪਾਰਟੀ ਮੂਹਰੇ ਲੱਗੇ ਤਾਂ ਬਾਕੀਆਂ ਲਈ ਹੋਰ ਵੀ ਸੌਖਾ ਹੋ ਸਕਦਾ, ਪਰ ਇਹ ਨਾਮੁਮਕਿਨ ਜੀ ਗੱਲ ਲੱਗਦੀ ਹੈ। ਤੇ ਜਿਹੜੀ ਗੱਲ ਆ ਕਿ ਮਤਾ ਪਾਸ ਕਰਤਾ, ਮਤੇ ਆਪਾਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਬੜੇ ਪਾਸ ਹੁੰਦੇ ਆ ਤੇ ਉਹਨਾਂ ਦਾ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੁੰਦਾ। ਪਿੱਛੇ ਜੇ ਬਰਗਾੜੀ ਦੇ ਮਸਲੇ ਉੱਤੇ, ਬਾਈਬਲ ਕਲਾਂ ਕਾਂਡ ਦੇ ਉੱਤੇ ਭਾਰਤੀ ਜਿਹੜਾ ਹੈਗਾ ਸਿਸਟਮ ਆ ਉਹਦੇ ਤਹਿਤ ਜੋ ਹੱਕ ਮਿਲੇ ਹੋਏ ਨੇ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਅਸੈਂਬਲੀ ਦੇ ਵਿੱਚ ਮਤਾ ਲਿਆਂਦਾ ਸੀ, ਉਹਦਾ ਕੁਝ ਬਣਿਆ ਕੀ ਅਰਥ ਹੋਇਆ ਉਹਦਾ ਜੀ। ਇਵੇਂ ਹੀ ਪੰਜਾਬ ਦੇ ਦਰਿਆਈ ਪਾਣੀਆਂ ਬਾਰੇ ਸਾਰੇ ਸਮਝੌਤੇ ਰੱਦ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ 2004 ਦੇ ਵਿੱਚ ਇੱਕ ਕਾਨੂੰਨ ਲਿਆਂਦਾ ਸੀ, ਮਤਾ ਲਿਆਂਦਾ ਸੀ। ਉਹਦਾ ਕੀ ਬਣਿਆ ਅੱਜ ਤੱਕ ਕਿਸੇ ਨੂੰ ਨਹੀਂ ਪਤਾ। ਜੇਕਰ ਕਸ਼ਮੀਰ ਦੇ ਜਾਂ ਪੰਜਾਬ ਦੇ ਲੋਕ ਬਹੁਤ ਸੰਮਤੀ ਨਾਲ ਪੰਜਾਬ ਦੇ ਹਿੱਤ ਲਈ, ਪੰਜਾਬ ਦੇ ਹੱਕਾਂ ਲਈ ਮਤੇ ਪਾਸ ਕਰਕੇ ਭੇਜਣ ਤੇ ਉਹਨਾਂ ਦੀ ਕੋਈ ਸੁਣਵਾਈ ਨਾ ਹੋਵੇ, ਜੇਕਰ ਸਰਦਾਰ ਕਪੂਰ ਸਿੰਘ ਜਦੋਂ ਪੰਜਾਬੀ ਸੂਬੇ ਨਾਲ ਹੋ ਰਹੇ ਜ਼ੁਲਮਾਂ, ਵਧੀਕੀਆਂ ਤੇ ਬੇਇਨਸਾਫੀਆਂ ਬਾਰੇ ਬੋਲਣ, ਉਦੋਂ ਵੀ ਕੋਈ ਉੱਥੇ ਸੁਣਵਾਈ ਨਾ ਹੋਵੇ ਤਾਂ ਲੋਕ ਜਾਣ ਤਾਂ ਜਾਣ ਕਿੱਧਰ। ਸੋ ਇਸ ਇੰਡੀਅਨ ਸਿਸਟਮ ਨੇ ਲੋਕਾਂ ਦੇ ਕੋਲੇ ਕੋਈ ਰਾਹ ਨਹੀਂ ਛੱਡਿਆ ਹੋਇਆ। ਲੋਕਾਂ ਨੂੰ ਹਥਿਆਰਬੰਦ ਹੋ ਕੇ ਆਪਦੇ ਹੱਕਾਂ ਲਈ ਲੜਨ ਤੇ ਲੋਕਾਂ ਨੂੰ ਪੰਜਾਬ ਦੀ ਧਰਤੀ ਉੱਤੇ ਖਾਲਸੇ ਪਰਚਮ ਚਲਾਉਣ ਦੇ ਲਈ ਯਤਨਸ਼ੀਲ ਰਹਿਣ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ। ਸੋ ਅਸੀਂ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਭਗਵੰਤ ਸਿੰਘ ਮਾਨ ਨੂੰ ਤੇ ਉਹਦੇ ਹਮਾਇਤੀਆਂ ਨੂੰ ਇਹ ਕਹਿੰਦੇ ਆ ਕਿ ਭਾਈ ਬਹੁਤ ਵਧੀਆ ਗੱਲ ਆ ਜੇ ਤੁਸੀਂ ਮਤਾ ਪਾਸ ਕਰ ਲਿਆ, ਪਰ ਇਸ ਮਤੇ ਦੀ ਅਸਲ ਜਿਹੜੀ ਕਹਾਣੀ ਆ ਉਹ ਇੱਥੇ ਨਹੀਂ ਹੈ ਕਿ ਜੇ ਅਸੀਂ ਅਸੈਂਬਲੀ 'ਚ ਬੰਬ ਬੁਲਾਤੇ, ਸੜਕਾਂ ਤੇ ਆਓ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ। ਜਿਵੇਂ ਜਦੋਂ ਇੱਥੇ ਚੰਡੀਗੜ੍ਹ ਵਿੱਚ ਖਟਕੜ ਕਲਾਂ ਇਕੱਠ ਕੀਤਾ, ਜਾਂ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਰੋਡ ਸ਼ੋਅ ਰੱਖਿਆ ਸੀ, ਜਿਵੇਂ ਇਕੱਠ ਕੀਤਾ, ਉਵੇਂ ਪੰਜਾਬ ਦੇ ਲੋਕਾਂ ਨੂੰ ਦਿਓ ਸੱਦਾ, ਗੱਡੀਆਂ ਮੋਟਰਾਂ, ਖਰਚੇ ਪਾਣੀ ਦਾ, ਰੋਟੀ ਪਾਣੀ ਦਾ ਕਰੋ ਪ੍ਰਬੰਧ ਤੇ ਪੰਜਾਬ ਦੇ ਹੱਕਾਂ ਲਈ ਦਿੱਲੀ ਦੇ ਖਿਲਾਫ ਦਿੱਲੀ ਵਿੱਚ ਮੋਰਚਾ ਲਾਇਆ ਜਾਵੇ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਇਸ ਮੋਰਚੇ 'ਚ ਸਾਥ ਸਹਿਯੋਗ ਦੇਵੇ, ਕਿਉਂਕਿ ਇਹ ਗੱਲ ਪੱਕੀ ਆ ਕਿ ਮਤਿਆਂ ਦਾ ਕੋਈ ਅਸਰ ਨਹੀਂ ਅਗਲਾ ਨੂੰ ਹੁੰਦਾ। ਇਹ ਐਵੇਂ ਹੁਣ ਆਪਦੇ ਆਪ ਨੂੰ ਧੋਖਾ ਜਿਹਾ ਦੇਣ ਵਾਲੀ ਗੱਲ ਆ ਕਿ ਜੇ ਮਤਾ ਪਾਸ ਕਰਤਾ। ਮਤੇ ਨਾਲੋਂ ਵੱਡੀ ਗੱਲ ਇਹ ਆ ਕਿ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਦਿੱਲੀ ਬਾਰਡਰ ਦੇ ਉੱਤੇ ਇੱਕ ਵਾਰੀ ਫੇਰ ਜਿਹੜਾ ਮੋਰਚਾ ਉਹ ਗੱਡਿਆ ਜਾਵੇ। ਸੋ ਅੱਜ ਲਈ ਇੱਥੇ ਸਮਾਪਤੀ ਕਰਦੇ ਆ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਵਿੱਚ ਕਾਂਗਰਸੀ ਲੀਡਰਾਂ ਨੇ ਜਿੰਨਾ ਕੁ ਟਾਈਮ ਕੀਤਾ ਰਾਜ, ਉਹਦਾ ਖਮਿਆਜਾ ਉਹਨਾਂ ਨੇ ਬਾਅਦ 'ਚ ਭੁਗਤਿਆ। ਹੁਣ ਭਗਵੰਤ ਸਿੰਘ ਮਾਨ ਜਿਹੜਾ, ਉਹਦੀ ਪਰਖ ਦੀ ਘੜੀ ਸ਼ੁਰੂ ਹੋਈ ਆ। ਦੇਖਦੇ ਆ ਕੀ ਸੱਪ ਨਿਕਲਦਾ, ਕਿਉਂਕਿ ਹਜੇ ਤਾਂ ਮਤੇ ਮੁਤੇ ਪਾਸ ਕਰਕੇ ਐਲਾਨ ਕਰਕੇ ਦੰਗ ਜਾਂ ਸਰ ਨੂੰ ਫਿਰਦੇ ਆ। ਪਰ ਪੰਜਾਬ ਅਤੇ ਦਿੱਲੀ ਦੇ ਰਿਸ਼ਤੇ ਇੰਨੇ ਖਤਰਨਾਕ ਨੇ ਕਿ ਥਾਂ ਥਾਂ ਤੇ ਪੇਚਾ ਪੈਣਾ। ਆ ਜਿਹੜੇ ਬੀਜੇਪੀ ਵਾਲੇ ਅੱਜ ਫੜਫੂਲੀਆਂ ਮਾਰਦੇ ਫਿਰਦੇ ਆ ਕਿ ਅਸੀਂ ਬੀਜੇਪੀ ਵੱਲੋਂ ਜੀ ਇਸ ਗੱਲ ਦਾ ਵਿਰੋਧ ਕਰਦੇ ਆ, ਬਾਈਕਾਟ ਕਰਦੇ ਆ, ਤੇ ਉੱਥੋਂ ਅਸੈਂਬਲੀ ਦੇ ਵਿੱਚੋਂ ਬਾਹਰ ਆ ਗਿਆ ਵਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਚੇਤੇ ਰੱਖਣ ਕਿ ਜਦੋਂ ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਸਿਰਾਂ ਤੇ ਖੱਫਣ ਬੰਨ੍ਹ ਕੇ ਮੈਦਾਨ 'ਚ ਆ ਗਏ, ਤੇ ਪਹਿਲਾਂ ਜਿਵੇਂ ਜਦੋਂ ਗੋਹਾ ਭਰ ਕੇ ਦਰਾਂ ਮੂਹਰੇ ਸੁੱਟਿਆ ਸੀ ਹੁਸ਼ਿਆਰਪੁਰ ਦੇ ਵਿੱਚ, ਫਿਰ ਚੀਕਾਂ ਪੈਂਦੀਆਂ ਸੀ। ਜਦੋਂ ਇਹਨਾਂ ਦੇ ਕੁੱਟ ਕਟਾਪੇ ਲੋਕਾਂ ਨੇ ਕੀਤੇ, ਹਾਲਾਂਕਿ ਅਸੀਂ ਚਾਹੁੰਦੇ ਨਹੀਂ ਕਿ ਉਸ ਪਾਸੇ ਨੂੰ ਤੁਰਿਆ ਜਾਵੇ, ਪਰ ਲੱਗਦਾ ਨਹੀਂ ਕਿ ਇਹ ਕੋਈ ਰਾਹ ਛੱਡਣਗੇ। ਉਹ ਇਹ ਜੂਤ ਪਤਾਣ ਦੇ ਵਿੱਚੋਂ, ਕੁੱਟ ਕਟਾਪੇ ਦੇ ਵਿੱਚੋਂ ਇਹਨਾਂ ਦੀ ਸਿਆਸਤ ਚੱਲਦੀ ਆ। ਸੋ ਅਸੀਂ ਅੱਜ ਇਹ ਲੋਕਾਂ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਦੀ, ਮੋਦੀ ਸਰਕਾਰ ਦੀ, ਮੁਲਕ ਦੇ ਖੁਫੀਆ ਤੰਤਰ ਦੀ, ਭਾਰਤੀ ਹਕੂਮਤੀ ਨਿਜ਼ਾਮ ਦੀ ਬੜੀ ਵੱਡੀ ਰੀਝ ਆ ਕਿ ਪੰਜਾਬ ਦੇ ਵਿੱਚ ਖੜਕਾ ਦੜਕਾ ਸ਼ੁਰੂ ਹੋਵੇ, ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਉੱਤੇ ਜ਼ੁਲਮ ਕਰਕੇ ਸਾਰੇ ਭਾਰਤ ਦੇ ਲੋਕਾਂ ਨੂੰ ਕਹੀਏ ਕਿ ਦੇਖੋ ਜੀ ਖਾਲਿਸਤਾਨ ਬਣਦਾ ਰੋਕ ਲਿਆ ਤੇ ਅਸੀਂ ਬੜੇ ਦੇਸ਼ ਭਗਤ ਹਾਂ। ਤੇ ਪੰਜਾਬ ਦੇ ਇਸ ਮਾਹੌਲ ਨੂੰ
ਦਿਖਾ ਕੇ ਬਾਕੀ ਸਾਰੇ ਭਾਰਤ ਦੇ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਵੀ ਵਰਤਿਆ ਜਾ ਸਕਦਾ। ਸੋ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਸਾਨੂੰ ਚਰਚਾ ਕਰਨੀ ਚਾਹੀਦੀ ਆ। ਐਵੇਂ ਝੂਠ ਤਪਾਨ ਬੋਲ ਕੇ ਆਪਦੇ ਆਪ ਨੂੰ ਧੋਖਾ ਨਹੀਂ ਦੇਣਾ ਚਾਹੀਦਾ, ਸੱਚ ਮੰਨਣਾ ਚਾਹੀਦਾ ਕਿ ਮਤਿਆਂ ਮੁਤਿਆਂ ਤੋਂ ਕੁਝ ਨਹੀਂ ਨਿਕਲਦਾ। ਅਸਲੀ ਲੜਾਈ ਤਾਂ ਜਿਹੜੀ ਆ ਉਹ ਬਾਰਡਰਾਂ ਦੇ ਉੱਤੇ ਹੀ ਲੜੀ ਜਾਣੀ ਹੈ। ਸੋ ਅੱਜ ਲਈ ਇੰਨਾ ਹੀ ਕਾਫੀ ਆ, ਇੱਥੇ ਸਮਾਪਤੀ ਕਰਦੇ ਆ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।